ਫਿਰ ਸਾਰੇ ਚਲੇ ਗਿਆ ਜੜਿਆਲੇ। ਅੱਛਾ ਪਿੰਡ ਪੂਰਾ? ਸਾਰਾ ਪਿੰਡ ਜੜਿਆਲੇ ਚਲੇ ਗਿਆ, ਕੋਈ ਕਿਤੇ ਚਲੇ ਗਿਆ, ਕਿਤੇ ਚਲੇ ਗਿਆ। ਉੱਥੇ ਅਸੀਂ ਰਹੇ ਮਹੀਨਾ ਉੱਥੇ ਜੜਿਆਲੇ। ਇਹਦੇ ਭਾਈ ਫਰੂਕ ਦੇ ਨਾਨਕਿਆਂ ਦੇ, ਉਹ ਬਹੁਤ ਵੱਡੇ ਅਮੀਰ ਸੀਗੇ। ਚੌਧਰੀ ਮਾਨਤ ਅਲੀ? ਹਾਂ ਮਾਨਤ ਅਲੀ, ਉਹ ਜ਼ਿਲ੍ਹੇਦਾਰ ਸੀ, ਬਹੁਤ ਜ਼ੈਲਦਾਰ ਸੀ। ਜ਼ੈਲਦਾਰ ਬਹੁਤ ਅਮੀਰ ਬੰਦੇ ਸੀ, ਬਹੁਤ ਅਮੀਰ, ਕੋਠੀਆਂ ਕਾਰਾਂ ਵਾਲੇ। ਹਾਂਜੀ। ਇਹਦੇ ਨਾਨਕੇ ਬਹੁਤ ਵੱਡੇ ਅਮੀਰ ਸੀਗੇ। ਹੁਣ ਤਾਂ ਕੋਠੀਆਂ 'ਤੇ ਲੋਕ ਹੁਣ ਪਾਉਂਦੇ ਨਾ, ਉਹਨਾਂ ਆਪਣੇ ਕੋਠੀਆਂ ਸੀ, ਕੋਈ ਹਿਸਾਬ ਨਹੀਂ ਸੀ ਉਹਨਾਂ ਦਾ। ਉਹ ਹਲੇ ਵੀ ਹੈਗੀ ਕੋਠੀ? ਕੋਠੀ ਹਲੇ ਵੀ ਹੈਗੀ ਆ ਉਹ। ਅੱਛਾ। 2 ਕਿੱਲਿਆਂ ਦਾ ਬਾਗ ਸੀ ਉਹਨਾਂ ਦਾ, ਬਾਗ ਲੱਗੇ ਕਿਤੇ ਕਿ ਉਹਨਾਂ ਦਾ ਦੇਖਣ ਵਾਲਾ ਸੀ, ਬਹੁਤ ਅਮੀਰ ਬੰਦੇ ਸੀ। ਅਸੀਂ ਲੋਕ ਤਾਂ ਭੁੱਖੇ ਮਰ ਗਏ ਦੁਨੀਆ 'ਚੋਂ, ਦੁਨੀਆ ਲੱਭਦਾ ਨਹੀਂ ਸੀ ਕੁਛ ਵੀ। ਅਸੀਂ ਸਾਨੂੰ ਨਾ ਤੇਰੇ ਨਾਨਾ ਨੂੰ ਉੱਥੇ ਜਦੋਂ ਹੁਸ਼ਿਆਰਪੁਰ ਆਏ, ਹੁਸ਼ਿਆਰਪੁਰ। ਅੱਛਾ। ਹੁਸ਼ਿਆਰਪੁਰ ਆਏ ਸ਼ਹਿਰ 'ਚ, ਉੱਥੇ ਕਰਫਿਊ ਲੱਗ ਗਿਆ। ਅੱਛਾ। ਬਈ ਹਿੰਦੂ ਕੋਈ ਬਾਹਰ ਨਾ ਨਿਕਲੇ, ਹਿੰਦੂ ਕੋਈ ਬਾਹਰ ਨਾ ਨਿਕਲੇ। ਕਰਫਿਊ ਲੱਗਾ, ਹਿੰਦੂ ਬਾਹਰ ਨਾ ਨਿਕਲੇ। ਇੱਕ ਮੁੰਡਾ ਜਵਾਨ ਜਿਹਾ ਜੋ ਕਰਫਿਊ ਨਾਲ ਬਾਹਰ ਨਿਕਲਿਆ, ਉਹਨੇ ਗੋਲੀ ਮਾਰ ਕੇ, ਪੁਲਿਸ ਨੇ ਗੋਲੀ ਮਾਰ ਕੇ ਮਾਰ ਸੱਟਿਆ, ਲੰਮਾ ਪਿਆ ਵਿਚਾਰਾ ਸੜਕ ਦੇ। ਮੁਸਲਮਾਨਾਂ ਦਾ ਮੁੰਡਾ ਸੀ? ਹਿੰਦੂਆਂ ਦਾ। ਤੁਸੀਂ ਵੇਖਿਆ ਆਪ? ਹਾਂ ਹੋਰ ਲੰਗੇ ਜਿਹੇ ਗੱਡੇ ਲਾਉਂਦੇ ਸੀ। ਹਮਲ ਕਹਿਣਗੇ ਵੀ ਹੁਣ ਨਿਕਲ ਜਾਵੋ ਇੱਥੋਂ, ਉੱਠ ਖੜੇ ਹੋਵੋ। ਫਿਰ ਇਸ ਦਿਨ ਤੁਰ ਪਿਆ ਉੱਥੇ, ਤੁਰ ਕੇ ਤਾਂ ਗੱਡੇ 'ਚ ਉੱਥੇ ਲਗਿਆ, ਉੱਥੇ ਨੰਦਾ ਚੌਰ। ਨੰਦਾ ਚੌਰ ਸੀ ਪਿੰਡ ਕੋਈ ਉਹਦੇ ਨੇੜੇ, ਉੱਥੇ ਚਲੇ ਗਏ। ਉੱਥੇ ਫਿਰ ਜਦੋਂ ਅਸੀਂ ਮਹੀਨਾ ਰਹੇ ਉੱਥੇ ਨੰਦਾ ਚੌਰ, ਉੱਥੇ ਬਾਰਿਸ਼ ਇੰਨੀ ਹੋਈ ਕਿ ਆਣਾ ਪਾਣੀ ਉੱਥੇ। ਉਹਦੇ ਦੁਨੀਆ ਰੋੜ ਗਈ, ਬਹੁਤ ਬੁਰਾ ਹਾਲ ਹੋਣਾ ਲੋਕਾਂ। ਗੱਡਿਆਂ ਉੱਪਰ ਆਣਾ ਪਾਣੀ ਆ ਗਿਆ। ਸਾਡਾ ਚਾਚੇ ਮੀਲੇ ਦਾ ਗੱਡਾ ਅਲੱਗਾ ਨਾਲੇ ਸੀ, ਸਾਡਾ ਨਾਲੇ ਗੱਡਾ ਸਾਡਾ ਸੀ, ਮੇਰੇ ਨਾਨਕਿਆਂ ਦਾ ਗੱਡਾ। ਅਸੀਂ ਉਹ ਨਾ ਹੁੰਦੇ ਤਾਂ ਅਸੀਂ ਉੱਥੇ ਮਰ ਮੁਰ ਜਾਣਾ ਸੀ। ਖਰੀਦ ਕੇ ਫਿਰ ਉੱਥੇ ਖੂਹ ਲਵਾਇਆ। ਉਹ ਖੂਹ ਅੱਜ ਵੀ ਹੈਗਾ ਉੱਥੇ? ਖੂਹ ਲਵਾਇਆ ਨਵਾਂ ਹੀ, ਅਜੇ ਲਵਾਇਆ ਸੀ ਜਿਹੜੇ ਅਜਾੜੇ ਪੈ ਗਏ ਨਾ। ਉੱਥੇ ਪਹਿਲੀ ਫਸਲ ਬੀਜੀ ਸੀ, ਰਾਈ ਉੱਪਰ ਬਿਠਾਲ ਤੇ ਬੜੀ ਜਵਾਰ, ਕਹਿਣਾ ਬਾਬਾ ਜੀ ਨੇ ਬੜੀ ਜਵਾਰ ਹੋਈ ਆ, ਬੜੀ ਫਸਲ ਵਾਈ ਆ। ਉਹ ਉੱਥੇ ਮੱਝਾਂ ਵੀ ਰੱਖੀਆਂ ਸੀ, ਉਹ ਰੱਸੇ ਕੱਟ ਕੇ ਛੱਡ ਦਿੱਤੀਆਂ ਆ ਗਏ। ਜਿਹੜਾ ਸਮਾਨ ਸੀ ਉਹ ਥੱਲੇ ਜ਼ਮੀਨ ਪੁੱਟ ਕੇ ਵਿਹੜੇ 'ਚ ਦੱਬਤਾ। ਪੇਟੀਆਂ, ਅੱਛਾ ਸਾਰੀਆਂ ਪੇਟੀਆਂ ਮੈਂ ਸਭ ਕੁਛ, ਸਾਰਾ ਸਮਾਨ। ਅਸੀਂ ਜੜਿਆਲੇ ਚਲੇ ਗਏ ਨਾ, ਜੜਿਆਲੇ। अस्सलाम वालेकुम जी, सत श्री अकाल, आदाब दोस्तों। अज असी आए हैं पिंड गधांवाला। मेरी नानी अम्मा ने ਜਿਹੜੇ ਸਾਹਮਣੇ ਬੈਠੇ ਨੇ ਕੈਮਰੇ ਦੇ, ਤੇ ਅੱਜ ਅਸੀਂ ਇਹਨਾਂ ਕੋ ਆਪਣੇ ਪਿੰਡ ਦੀ ਦਾਸਤਾਨ ਸੁਣਾਂਗੇ। 47 ਵੇਲੇ ਪਿੰਡ ਸੀ ਸਾਡਾ ਜਿਹੜਾ ਖੜਦੇਰਾ, ਉਹਦੇ ਬਾਰੇ। ਤੇ ਆਓ ਗੱਲਬਾਤ ਕਰਦੇ ਇਹਨਾਂ ਦੇ ਨਾਲ। अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਆ। ਠੀਕ ਠਾਕ। ਅੱਜ ਪੁਰਾਣੀਆਂ ਗੱਲਾਂ ਪੁੱਛਣੀਆਂ ਤੁਹਾਡੇ ਕੋਲ 47 ਵੇਲੇ ਦੀਆਂ। ਪੁੱਛ ਲਾ। ਕਿੰਨੀ ਉਮਰ ਸੀ ਉਸ ਵੇਲੇ ਤੁਹਾਡੀ? ਮੇਰੀ 9 ਸਾਲ ਦੀ। ਅੱਛਾ 9 ਸਾਲ ਦੀ। ਤੇ ਹੋਸ਼ ਹੈਗੀ ਸੀ? ਹੈ ਹੋਸ਼ ਵਿੱਚ ਸੀ ਬਹੁਤ ਸਾਰਾ ਪਤਾ। ਜਿੱਥੇ ਮੇਰੇ ਅੱਬਾ ਜਾਂਦੇ ਰਹੇ ਸ਼ਹਿਰਾਂ 'ਚ, ਸਾਰਾ ਮੈਨੂੰ ਅੱਖਾਂ ਮੋਰੇ ਸਾਰਾ ਜਾਂਦਾ। ਅੱਛਾ ਨਕਸ਼ਾ। ਕੀ ਨਾਮ ਤੁਹਾਡਾ? ਅਨਵਰ ਬੇਗਮ। ਅਨਵਰ ਬੇਗਮ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਉਹ ਚੌਧਰੀ ਵਜ਼ੀਰ ਅਲੀ ਖਾਂ। ਵਜ਼ੀਰ ਅਲੀ ਖਾਂ। ਕਾਨੂੰਗੋ। ਅੱਛਾ ਕਾਨੂੰਗੋ ਸੀ। ਉਹਨਾਂ ਦੇ ਭਾਈਆਂ ਦੇ ਕੀ ਨਾਂ ਸੀ? ਇੱਕ ਨਾ ਤਹਿਸੀਲਦਾਰ ਸੀਗਾ ਗੁਜਰਾਂਵਾਲੇ, ਸਰਤਾਲ ਚੌਧਰੀ ਸਰਤਾਲ ਅਲੀ। ਹਾਂਜੀ। ਉਹ ਤਹਿਸੀਲਦਾਰ ਸੀ। ਹਾਂਜੀ। 2 ਪਟਵਾਰੀ ਸੀਗੇ ਮੇਰੇ ਅੱਬਾ ਜੀ ਦੇ ਭਰਾ। ਅੱਛਾ। ਇੱਕ ਅੱਬਾ ਜੀ ਗਾਨੂ ਗਏ, 2 ਜ਼ਿਮੀਂਦਾਰ ਸੀਗੇ। ਬੜਾ ਉਹਨਾਂ ਦਾ ਕੰਮ ਜ਼ਿਮੀਂਦਾਰਾਂ ਦਾ ਚੱਲਦਾ ਸੀ। ਮੇਰਾ ਦਾਦਾ ਬਹੁਤ ਬਣਿਆ ਦਨਿਆ ਸੀ, ਲੰਬੜਦਾਰ ਸੀ। ਅੱਛਾ 6 ਭਾਈ ਸਨ? ਹੈ 6 ਭਾਈ ਸੀ, ਇੱਕ ਭੈਣ ਸੀ। ਅੱਛਾ ਇੱਕ ਭੈਣ ਸੀ। ਸਹੀ ਹੋ ਗਿਆ। ਜਿਹੜਾ ਆਪਣਾ ਪਿੰਡ ਸੀ ਉੱਥੇ ਕਿਹੜੀਆਂ ਬਰਾਦਰੀਆਂ ਰਹਿੰਦੀਆਂ ਸੀ? ਬਰਾਦਰੀ ਮੁਸਲਮਾਨ ਰਾਜਪੂਤ ਸੀਗੇ, ਹੋਰ ਨਹੀਂ ਕੋਈ ਵੀ ਸੀਗਾ ਉੱਥੇ। ਕਿਹੜੇ ਰਾਜਪੂਤ ਸੀ? ਸਾਰੇ ਰਾਜਪੂਤ, ਜਿਹੜੇ ਸਾਰੇ ਪਿੰਡ ਰਾਜਪੂਤਾਂ ਦਾ ਸੀ। ਨਹੀਂ ਗੋਤ ਨਾਰੂ ਰਾਜਪੂਤਾਂ ਦਾ ਸੀ? ਨਾਰਪੂਤ ਸਾਰੇ ਨਾਰੂ ਨੇ। ਅੱਛਾ ਨਾਰੂ ਸੀ। ਤਾਂ ਜਿਹੜੇ ਕੰਬੀ ਸੀ, ਉਹ ਜਿਹੜੇ ਹੁੰਦੇ ਆ ਲੋਹਾਰ, ਤਰਖਾਣ, ਜਿਹੜੇ ਹੁੰਦੇ ਮਾਛੀ, ਇਹ ਸੀਗੇ। ਉਹ ਸਾਈ ਸੂਈ ਸੇ ਛੋਟੀ ਜੁਦੀ ਸੋਹਣਾ ਬਣੀ। ਛੋਟਾ ਜਿਹਾ ਪਿੰਡ ਸੀ ਕਿ ਕਾਫੀ ਵੱਡਾ ਪਿੰਡ ਸੀ? ਹਾਂ ਪਿੰਡ ਕਿੱਡਾ ਕੁ ਸੀ?
ਬਹੁਤਾ ਵੱਡਾ ਨਹੀਂ ਸੀ, ਇਹਦੇ ਨਾਲ ਛੋਟਾ ਸੀਗਾ। ਅੱਛਾ ਹਾਂ। ਇਹ ਪਿੰਡ ਤੇ ਬਹੁਤਾ ਵੱਡਾ ਨਾ ਗਧਾਂ ਹਾਂ ਵਾਲਾ। ਇਹਦਾ ਬਹੁਤ ਵੱਡਾ ਵਾ। ਅੱਛਾ ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਇੱਕੋ ਹੀ ਮੇਰਾ ਬਾਬਾ ਦਾਦਾ ਜੀ, ਅੱਛਾ ਦਾਦਾ ਜੀ ਇੱਕੋ ਹੀ ਸੀ। ਚੌਧਰੀ ਰੁਸਤਮ ਵਾਲੀ। ਹਾਂ ਚੌਧਰੀ ਨੂੰ ਸਮਝਦਾ ਜੀ। ਸਹੀ ਉਹ ਏਦਾਂ ਦੇ ਬੰਦੇ ਸੀਗੇ, ਕੋਈ ਭਾਵੇਂ ਕੁਛ ਵੀ ਖੋਜ ਹੋ ਜਾਵੇ, ਵਾਕਿਆ ਉਹਨਾਂ ਨੇ ਸਿਪਾਹੀ ਨਹੀਂ ਕਦੇ ਆਇਆ ਸੀ। ਅੱਛਾ ਹਾਂ ਉਹਨਾਂ ਆਪੇ ਸਭ ਕੁਝ ਕਰ ਦੇਣਾ। ਹੂੰ। ਸਾਰਾ ਪਿੰਡ ਉਹਨਾਂ ਸੀਗਾ ਤਾਬੇਦਾਰ। ਅੱਛਾ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਨਾਲ ਸੀਗਾ ਜੜਿਆੜਾ, ਬਰਾਮ, ਗੀਨਵਾਲ, ਤਲਵੰਡੀ, ਬੜਾ ਕੋਈ ਬਈ ਕਈ ਸੀਗਾ ਉਸ ਪਤਾ ਕਈ ਨਾਂ ਸੀ ਉੱਥੇ। ਸਹੀ ਹੋ ਗਿਆ। ਹਾਂ ਤੁਸੀਂ ਕਿਹੜਾ ਕਿਹੜਾ ਪਿੰਡ ਵੇਖਿਆ ਉੱਥੇ? ਉੱਥੇ ਬਗਿਆੜੀ ਵੀ ਸੀਗੀ, ਬਗਿਆੜੀ ਫਿਰ ਕੇ ਆਏ ਸੀਗੇ। ਉੱਥੇ ਕੌਣ ਰਹਿੰਦਾ ਸੀ? ਉਹ ਚਟਾਲੇ ਫਿਰ ਕੇ ਆਏ ਸੀ, ਮੇਰੀ ਮਾਸੀ ਉੱਥੇ ਸੀ ਬਗਿਆੜੀ। ਅੱਛਾ ਬਗਿਆੜੀ। ਹਾਂ ਪੱਟੀਆਂ ਸੀਗੀਆਂ ਜਿਹਦਾ ਨਿਸ਼ਾਨ ਪਿਆ ਸੀ। ਅੱਛਾ ਉਹਦਾ ਮਾਂ ਪੱਟੀਆਂ ਦੀ ਸੀ। ਅੱਛਾ ਤੇ ਚਟਾਲੇ ਕੌਣ ਰਹਿੰਦਾ ਸੀ? ਚਟਾਲੇ ਮੇਰੀ ਬੂਆ। ਅੱਛਾ ਬੂਆ ਸੀ। ਹਾਂ ਉਹ ਪੰਜਾਂ ਭਰਾਵਾਂ 6 ਭਰਾਵਾਂ ਦੀ ਭੈਣ ਉੱਥੇ ਵਿਆਹੀ ਸੀ। ਭੈਣ ਕੀ ਨਾਂ ਸੀ ਜਿਨ੍ਹਾਂ ਵੱਲ ਵਿਆਹੀ ਸੀ? ਸ਼ਾਦੀ ਉਹਦਾ ਸੀਗਾ ਮਾਮਾ ਮਜੀਦ, ਮੁਹੰਮਦ ਮਜੀਦ ਖਾਂ। ਅੱਛਾ ਮਜੀਦ ਖਾਨ। ਹਾਂ, ਬਹੁਤ ਬਨੇ ਦਨੇ ਬੰਦੇ ਸੀਗੇ, ਬਹੁਤ ਅਮੀਰ ਬੰਦੇ ਸੀ ਸਾਰੇ ਚਟਾਲੇ 'ਚ। ਅੱਛਾ ਚੌਧਰੀ ਸੀ। ਉਹਨਾਂ ਦੇ ਵਾਲਦ ਦਾ ਨਾਂ ਕੀ ਸੀ ਪਤਾ ਕੋਈ? ਉਹਦਾ ਨਹੀਂ ਪਤਾ। ਅੱਛਾ ਉਹਦਾ ਨਹੀਂ ਪਤਾ। ਸਹੀ ਹੋ ਗਿਆ। ਤੇ ਮੇਲਾ ਸ਼ੇਲਾ ਲੱਗਦਾ ਸੀ ਤੁਹਾਡੇ ਪਿੰਡ? ਮੇਲਾ ਨਹੀਂ, ਮੇਲਾ ਤੇ ਲੱਗਦਾ ਸੀ। ਨਹੀਂ ਲੱਗਦਾ ਸੀ। ਕੋਈ ਪੀਰ ਦੀ ਉੱਥੇ ਦਰਬਾਰ ਹੈਗੀ ਸੀ? ਨਹੀਂ ਦੁਆਰਾ ਕੋਈ ਨਹੀਂ ਸੀ ਉੱਧਰ। ਘਰ ਕਿਹੜੀ ਸਾਈਡ ਤੇ ਸੀ ਆਪਣਾ? ਹੈ ਘਰ ਕਿਹੜੇ ਸਾਈਡ ਤੇ ਸੀ ਆਪਣਾ? ਪਤਾ ਨਹੀਂ, ਇੱਧਰ ਹੀ ਸੀਗਾ ਇਹ ਵਾਲੇ ਪਾਸੇ, ਅਲੈਂਦਾ ਹੀ ਪਾਸਾ। ਨਹੀਂ ਇਹ ਚੜ੍ਹਦਾ ਪਾਸਾ ਨਾ। ਹੈ ਚੜਦਾ। ਹਾਂ ਇੱਧਰ ਹੀ ਸਾਡਾ ਸੀ। ਪੱਕੇ ਮਕਾਨ ਸੀ ਕਿ ਕੱਚੇ ਸੀ? ਪੱਕੇ ਬਹੁਤ ਬੜੇ 6 ਕਮਰੇ ਸੀ ਸਾਡੇ। ਕਮਰੇ ਯਾਦ ਆ ਕਿੱਦਾਂ ਬਣੇ ਸੀ? ਵੱਡੇ ਵੱਡੇ ਮਕਾਨ ਸੀ, ਬਹੁਤ ਸੋਹਣੇ ਮਕਾਨ ਸੀ। ਉਹ ਮਕਾਨ ਦੇਖਣ ਵਾਲੇ ਸੀਗੇ। ਨਹੀਂ ਪੱਕੇ ਮਕਾਨ ਸੀ ਕਿ ਕੱਚੇ ਸੀ? ਪੱਕੇ। ਖੂਹੀ ਵੀ ਹੈਗੀ ਸੀ ਘਰ ਦੇ ਵਿੱਚ? ਨਹੀਂ ਘਰ ਨਹੀਂ ਸੀ, ਬਾਹਰ ਬਾਬਾ ਜੀ ਦਬਾਨ ਖਾਨ ਦੇ ਮੋਰੇ ਖੂਹੀ ਸੀ ਉੱਥੇ, ਤੇ ਲੋਕ ਮਾਛੀ ਪਾਣੀ ਲਿਆਉਂਦੇ ਸੀ। ਅੱਛਾ ਖੂਹ ਆਣਾ, ਮਾਛੀਆਂ ਨੇ ਮਾਸ਼ਕਾਂ 'ਚ ਪਾਣੀ ਪਾ ਕੇ ਲਿਆਉਣਾ, ਘੜਿਆਂ 'ਚ ਪਾਉਣਾ। ਜਿਹੜਾ ਦੀਵਾਨਖਾਨਾ ਸੀ ਘਰ ਦੇ ਨਾਲ ਹੀ ਸੀ? ਉਹ ਜਿੰਨਾ ਕਦਾਂ ਇੱਥੋਂ ਚੱਲ ਜਾਵੇ ਸਰਪਾ ਦਾ ਘਰ, ਇਹਨਾਂ ਦੀਵਾਨ ਖਾਨਾ ਸੀ। ਹਾਂ ਸਹੀ ਹੋ ਗਿਆ। ਉਹ ਵੀ ਬੜੇ ਪੱਕਾ ਹਰ ਚੀਜ਼ ਬਣਾਈ ਸੀ ਬਾਬਾ ਜੀ ਨੇ। ਬਹੁਤ ਕੁਝ ਬਣਾਇਆ ਸੀ। ਤੇ ਉੱਥੇ ਕੋਈ ਈਸਾਈਆਂ ਦੇ ਘਰ ਵੀ ਹੈਗੇ ਸੀ ਜਾਂ ਚੂੜਿਆਂ ਦੇ? ਚੂੜਿਆਂ ਦੇ ਹੱਸੇ ਗਏ ਸਾਰੇ। ਜਿੱਥੇ ਨਾ ਇਹਨਾਂ ਦਾ ਇੰਤਿਆ ਦਾ ਨਾਨਾ ਸੀਗਾ, ਉਹਨਾਂ ਮੋਰੇ ਹਵੇਲੀ ਸੀ, ਉਹਦੇ ਪਿੱਛੇ ਸਾਰੇ ਸਾਈ ਸੀ ਚੂੜੇ। ਅੱਛਾ ਚੂੜੇ ਤੁਹਾਡੇ ਘਰ ਕੰਮ ਕਰਨ ਆਉਂਦੇ ਹੁੰਦੇ ਸੀ? ਹਾਂ ਆਉਂਦੇ ਸੀ। ਉਹਨਾਂ ਦੀ ਕੋਈ ਬੀਬੀ ਦਾ ਨਾਂ ਚੇਤਾ? ਉਹਦਾ ਨਾਂ ਸੀਗਾ ਸਾਰਾ ਰਲੀ ਇਹਨੂੰ ਪਤਾ ਲੱਗ ਗਿਆ। ਰਲੀ। ਅੱਛਾ ਤੇ ਜਿਹੜੇ ਕੰਮ ਕਰਦੇ ਸੀ ਬੰਦੇ ਉਹਨਾਂ ਦਾ ਨਹੀਂ ਪਤਾ? ਉਹ ਮਾਨੋ ਕਦੇ ਕੌਣ ਸੇ ਕੰਮ ਕਰਦੇ। ਅੱਛਾ ਬੜੇ ਬਾਵਨ ਨੌਕਰ ਰੱਖੇ ਸੀ ਬਾਬਾ ਜੀ ਨੇ। ਆਪਣੀਆਂ ਪੈਲੀਆਂ ਪੂਲੀਆਂ 'ਚ ਵੀ ਜਾਂਦੇ ਰਹੇ ਹੋ? ਨਹੀਂ ਅਸੀਂ ਜਾਣਾ ਪਾਲੀਆਂ, ਸਾਡੇ ਬਾਅਦ ਪਾਲੀਆਂ। ਅੱਛਾ ਮੇਰੇ ਅੱਬਾ ਜੀ ਨੇ ਨਾ ਪਹਿਲਾਂ ਦਾਦੇ ਦੀ ਬਾਪ ਦੀ ਜ਼ਮੀਨ ਹੀ ਲਈ। ਉਹ ਇੱਧਰ ਆ ਕੇ ਮਿਲੀ ਆ। ਅੱਛਾ ਉੱਥੇ ਆਪੇ ਚਾਚਾ ਮੀਲੀ ਤਾਂ ਤਾਇਆ ਸਰਦਾਰ ਉਹ ਖਾਂਦੇ ਰਹੇ। ਅੱਛਾ ਸਾਨੂੰ ਨਹੀਂ ਕੋਈ ਚੀਜ਼ ਮਿਲਦੀ ਸੀ। ਫਿਰ ਮੇਰੇ ਅੱਬਾ ਜੀ ਨੇ 10 ਕਿੱਲੇ ਆਪ ਖਰੀਦੇ। ਉੱਥੇ 10 ਖਰੀਦ ਕੇ ਫਿਰ ਉੱਥੇ ਖੂਹ ਲਵਾਇਆ। ਉਹ ਖੂਹ ਅੱਜ ਵੀ ਹੈਗਾ ਉੱਥੇ? ਖੂਹ ਲਵਾਇਆ ਨਵਾਂ ਹੀ, ਅਜੇ ਲਵਾਇਆ ਸੀ ਜਿਹੜੇ ਅਜਾੜੇ ਪੈ ਗਏ ਨਾ। ਉੱਥੇ ਪਹਿਲੀ ਫਸਲ ਬੀਜੀ ਸੀ, ਰਾਈ ਉੱਪਰ ਬਿਠਾਲ ਤੇ ਬੜੀ ਜਵਾਰ ਕਹਿਣਾ ਬਾਬਾ ਜੀ ਨੇ, ਬੜੀ ਜਵਾਰ ਹੋਈ ਆ, ਬੜੀ ਫਸਲ ਵਾਈ ਆ। ਉਹ ਉੱਥੇ ਮੱਝਾਂ ਵੀ ਰੱਖੀਆਂ ਸੀ, ਉਹ ਰੱਸੇ ਕੱਟ ਕੇ ਛੱਡ ਦਿੱਤੀਆਂ ਆ ਗਏ। ਤੇਰਾ ਸਮਾਨ ਸੀ ਉਹ ਥੱਲੇ ਜ਼ਮੀਨ ਪੁੱਟ ਕੇ ਵਿਹੜੇ 'ਚ ਦੱਬਤਾ। ਪੇਟੀਆਂ। ਅੱਛਾ ਸਾਰੀਆਂ ਪੇਟੀਆਂ ਮੈਂ ਸਭ ਕੋ ਸਾਰਾ ਸਮਾਨ। ਅਸੀਂ ਜੜਿਆਲੇ ਚਲੇ ਗਏ ਨਾ, ਜੜਿਆਲੇ। ਨਹੀਂ ਜਦੋਂ ਐਲਾਨ ਹੋ ਗਿਆ 47 ਦਾ ਕਿ ਇੱਥੋਂ ਚਲੇ ਜਾਣਾ ਮੁਸਲਮਾਨਾਂ ਨੇ, ਪਾਕਿਸਤਾਨ ਬਣ ਗਿਆ, ਹਮਲਾ ਪੈਣਾ ਇੱਥੇ, ਦੌੜ ਜਾਵੋ, ਨਿਕਲ ਜਾਵੇ ਇੱਥੋਂ। ਕਿਹਨੇ ਕਿਹਾ ਸੀ? ਪੂਤਾ ਕਿਹਾ ਗੌਰਮੈਂਟ ਨੇ, ਕਿਹਨੇ ਕਿਹਾ ਇੱਥੇ ਨਿਕਲ ਜਾਵੇ। ਫਿਰ ਸਾਰੇ ਚਲੇ ਗਏ ਜੜਿਆਲੇ। ਅੱਛਾ ਪਿੰਡ ਪੂਰਾ? ਸਾਰਾ ਪਿੰਡ ਜੜਿਆਲੇ ਚਲੇ ਗਿਆ, ਕੋਈ ਕਿਤੇ ਚਲੇ ਗਿਆ, ਕਿਤੇ ਚਲੇ ਗਿਆ। ਉੱਥੇ ਅਸੀਂ ਰਹੇ ਮਹੀਨਾ ਉੱਥੇ।
ਜੜਿਆਲੇ ਇਹਦੇ ਭਾਈ ਫਰੂਕ ਦੇ ਨਾਨਕਿਆਂ ਦੇ ਉਹ ਬਹੁਤ ਵੱਡੇ ਅਮੀਰ ਸੀਗੇ ਚੌਧਰੀ ਮਾਨਤ ਅਲੀ ਆਹ ਮਾਤਲੀ ਉਹ ਜ਼ਿਲ੍ਹੇਦਾਰ ਸੀ ਬਹੁਤ ਜ਼ੈਲਦਾਰ ਸੀ ਜ਼ੈਲਦਾਰ ਬਹੁਤ ਅਮੀਰ ਬੰਦੇ ਸੀ ਬਹੁਤ ਅਮੀਰ ਕੋਠੀਆਂ ਕਾਰਾਂ ਵਾਲੇ ਹਾਂਜੀ ਇਹਦੇ ਨਾਨਕੇ ਬਹੁਤ ਵੱਡੇ ਅਮੀਰ ਸੀਗੇ ਹੁਣ ਤੋਂ ਕੋਠੀਆਂ 'ਚ ਤੇ ਲੋਕ ਹੁਣ ਪਾਉਂਦੇ ਨਾ ਉਹਨਾਂ ਆਪਣੇ ਕੋਠੀਆਂ ਸੀ ਕੋਈ ਹਿਸਾਬ ਨਹੀਂ ਸੀ ਉਹਨਾਂ ਦਾ ਉਹ ਹਲੇ ਵੀ ਹੈਗੀ ਕੋਠੀ ਹਲੇ ਵੀ ਹੈਗੀ ਆ ਉਹ ਅੱਛਾ 2 ਕਿੱਲਿਆਂ ਦਾ ਬਾਗ ਸੀ ਉਹਨਾਂ ਦਾ ਬਾਗ ਲੱਗੇ ਕਿਤੇ ਕਿ ਉਹਨਾਂ ਦਾ ਦੇਖਣ ਵਾਲਾ ਸੀ ਬਹੁਤ ਅਮੀਰ ਬੰਦੇ ਸੀ ਇਹਦੇ ਨਾਨਕੇ ਬਹੁਤ ਅਮੀਰ ਬੰਦੇ ਸੀ ਗੱਡੀਆਂ ਕਾਰਾਂ ਕਿਤੇ ਮਾਲ ਦੁਨੀਆ ਦੇ ਕੋਈ ਹਿਸਾਬ ਨਹੀਂ ਸੀ ਉਹਨਾਂ ਦਾ ਸਹੀ ਹੋ ਗਿਆ ਉੱਥੇ ਅਸੀਂ ਮਹੀਨਾ ਰਹੇ ਅੱਛਾ ਉੱਥੇ ਪੂਰਾ ਪਿੰਡ ਉੱਥੇ ਰਿਹਾ ਜ਼ਮੀਨ ਵੀ ਬਹੁਤ ਹੀ ਉਹਨਾਂ ਦੀ ਸੀਗੀ 5 ਕੇ 10 ਮਰਬੇ ਸੀ ਇਹਦੇ ਨਾਨਕਿਆਂ ਦੇ ਅੱਛਾ ਬਹੁਤ ਬਹੁਤ ਅਮੀਰ ਬੰਦੇ ਸੀਗੇ ਇੱਕੋ ਮਾਮਾ ਸੀ ਅੱਛਾ ਉੱਥੇ ਫਿਰ ਜਦੋਂ ਤੁਸੀਂ ਆਪਣੇ ਪਿੰਡੋਂ ਨਿਕਲੇ ਹੋ ਗੱਡਿਆਂ ਤੇ ਗਏ ਸੀ ਬੇਗਮਪੁਰ ਕੇ ਤੁਰ ਕੇ ਜੰਡਿਆਲੇ ਉਦੋਂ ਤੁਰ ਕੇ ਗਏ ਸਾਰੇ ਜੰਡਿਆਲੇ ਤੇ ਫਿਰ ਹਮਲ ਕਹਿਣਗੇ ਬੈਨ ਹੁਣ ਨਿਕਲ ਜਾਵੋ ਇੱਥੋਂ ਉੱਠ ਖੜੇ ਹੋਵੋ ਫਿਰ ਅਸੀਂ ਤੁਰ ਪਏ ਉੱਥੇ ਤੁਰ ਕੇ ਤਾਂ ਗੱਡੇ 'ਚ ਉੱਥੇ ਲਗਾਇਆ ਉੱਥੇ ਨੰਦਾ ਚੌਰ ਨੰਦਾ ਚੌਰ ਸੀ ਪਿੰਡ ਕੋਈ ਉਹਦੇ ਨੇੜੇ ਉੱਥੇ ਚਲੇ ਗਏ ਉੱਥੇ ਫਿਰ ਜਦੋਂ ਅਸੀਂ ਮਹੀਨਾ ਰਹੇ ਉੱਥੇ ਨੰਦਾ ਚੌਰ ਉੱਥੇ ਬਾਰਿਸ਼ ਇੰਨੀ ਹੋਈ ਕਿ ਆਣਾ ਪਾਣੀ ਉੱਥੇ ਉਹਦੇ ਦੁਨੀਆ ਰੋੜ ਗਈ ਬਹੁਤ ਬੁਰਾ ਹਾਲ ਹੋਣਾ ਲੋਕਾਂ ਤਾਂ ਗੱਡਿਆਂ ਉੱਪਰ ਆਣਾ ਪਾਣੀ ਆ ਗਿਆ ਸਾਡਾ ਚਾਚੇ ਮੀਲੇ ਦਾ ਗੱਡਾ ਅਲੱਗਾ ਨਾਲੇ ਸੀ ਸਾਡਾ ਨਾਲੇ ਗੱਡਾ ਸਾਡਾ ਸੀ ਮੇਰੇ ਨਾਨਕਿਆਂ ਦਾ ਗੱਡਾ ਅਸੀਂ ਉਹ ਨਾ ਹੁੰਦੇ ਤਾਂ ਅਸੀਂ ਉੱਥੇ ਮਰ ਮੁਰ ਜਾਣਾ ਸੀ ਅਸੀਂ ਕਿੱਥੋਂ ਆਉਣਾ ਸੀ ਤੁਹਾਡੇ ਨਾਨਕੇ ਕਿਹੜੇ ਪਿੰਡ ਸੀ ਗੀਗਨਵਾਲ ਅੱਛਾ ਗੀਗਨਵਾਲ ਸੀ ਕੀ ਨਾਂ ਸੀ ਨਾਨੇ ਦਾ ਹੈ ਨਾਨੇ ਦਾ ਕੀ ਨਾਂ ਸੀ ਨਾਨੇ ਦਾ ਸੀਗਾ ਰਹਿਮਤ ਅਲੀ ਉਹ ਦੋ ਨਾਂ ਸੀਗਾ ਇਹ ਦਾਦੇ ਨਾਲ ਬਸ਼ੀਰ ਦੇ ਨਾਲ ਮੈਂ ਤਾਂ ਨਾਂ ਹੀ ਭੁੱਲ ਜਾਂਦੇ ਉਹਦੇ ਅੱਛਾ ਉਹ ਲੰਬੜਦਾਰ ਸੀ ਅੱਛਾ ਉਹ ਵੀ ਲੰਬੜਦਾਰ ਸੀ ਹਾਂ ਪਿੰਡ ਦਾ ਲੰਬੜਦਾਰ ਜਿਹੜਾ ਤੁਹਾਡਾ ਨਾਨਾ ਸੀ ਨਾਨਾ ਨੰਦਾ ਤੋ ਉੱਥੇ ਫਿਰ ਗੱਡੇ 'ਚ ਬੈਠ ਐਨਾ ਪਾਣੀ ਬੁਰਾ ਹਾਲ ਫਿਰ ਬੁਰਾ ਹਾਲ ਤੇ ਉੱਥੇ ਫਿਰ ਉੱਥੇ ਚਲੇ ਗਏ ਨੰਦਾ ਚੌਰ ਪਿੰਡ 'ਚ ਚਾਚਾ ਮਿਲੀ ਹੈ ਨਾ ਸਾਨੂੰ ਬਾਹੋਂ ਫੜ ਕੇ ਬਾਹੋਂ ਫੜ ਕੇ ਸੋਟਾ ਨਾ ਫੜ ਲਿਆ ਫੜ ਕੇ ਪਾਣੀ ਜਾ ਕੇ ਉੱਥੇ ਘਰਾਂ 'ਚ ਜਾ ਕੇ ਬਾੜਦਾ ਘਰਾਂ 'ਚ ਇੰਨਾ ਪਾਣੀ ਚੋਵੇ ਬੁਰਾ ਹਾਲ ਟੁੱਟੇ ਘਰੇ ਕੋਠੇ ਕੋ ਲੋਕਾਂ ਦੇ ਮੀਂਹ ਬਾਰਿਸ਼ ਬਹੁਤ ਹੋਈ ਕਿ ਲੋਕ ਰੁੜ ਗਏ ਅੱਛਾ ਦੁਨੀਆ ਰੁੜ ਗਈ ਬਿਆਸਾ ਦਰਿਆ ਸੀ ਉੱਥੇ ਖਾਣ ਪੀਣ ਨੂੰ ਕੀ ਮਿਲਦਾ ਸੀ ਅਸੀਂ ਲੋਕ ਤਾਂ ਭੁੱਖੇ ਮਰ ਗਏ ਦੁਨੀਆ 'ਚੋਂ ਦੁਨੀਆ ਲੱਭਦਾ ਨਹੀਂ ਸੀ ਕੁਛ ਵੀ ਅਸੀਂ ਸਾਨੂੰ ਨਾ ਤੇਰੇ ਨਾਨਾ ਨੂੰ ਉੱਥੇ ਜਦੋਂ ਹੁਸ਼ਿਆਰਪੁਰ ਆਏ ਹੁਸ਼ਿਆਰਪੁਰ ਆਏ ਸ਼ਹਿਰ 'ਚ ਉੱਥੇ ਕਰਫਿਊ ਲੱਗ ਗਿਆ ਅੱਛਾ ਬਈ ਹਿੰਦੂ ਕੋਈ ਬਾਹਰ ਨਾ ਨਿਕਲੇ ਕਰਫਿਊ ਲੱਗਾ ਹਿੰਦੂ ਬਾਹਰ ਨਾ ਨਿਕਲੇ ਇੱਕ ਮੁੰਡਾ ਜਵਾਨ ਦਾ ਜੋ ਕਰਫਿਊ ਨਾਲ ਬਾਹਰ ਨਿਕਲਿਆ ਉਹਨੇ ਗੋਲੀ ਮਾਰ ਪੁਲਿਸ ਨੇ ਗੋਲੀ ਮਾਰ ਕੇ ਮਾਰ ਸੱਟਿਆ ਲੰਮਾ ਪਿਆ ਵਿਚਾਰਾ ਸੜਕ ਦੇ ਮੁਸਲਮਾਨਾਂ ਦਾ ਮੁੰਡਾ ਸੀ ਹਿੰਦੂਆਂ ਦਾ ਤੁਸੀਂ ਵੇਖਿਆ ਆਪ ਹਾਂ ਹੋਰ ਲੰਗੇ ਜਿਹੜੇ ਗੱਡੇ ਲਾਉਂਦੇ ਸੀ ਉਸ ਐ ਬੈਂਟ ਕੋਟ ਪਾਇਆ ਤੇ ਗੋਲੀ ਮਾਰ ਕੇ ਬਈ ਉਹਨ ਕਰਫਿਊ ਲੱਗਾ ਸੀ ਵੀ ਬਾਹਰ ਨਾ ਕੋਈ ਨਿਕਲੇ ਉਹ ਮੁੰਡਾ ਬਾਹਰ ਨਿਕਲਿਆ ਹੋਊਗਾ ਉਹਨੇ ਗੋਲੀ ਮਾਰਤੀ ਤੇ ਤੁਹਾਨੂੰ ਕੁਛ ਨਹੀਂ ਸੀ ਕਹਿੰਦੇ ਗੱਡਿਆਂ ਵਾਲਿਆਂ ਨੂੰ ਸਾਨੂੰ ਕੁਛ ਨਹੀਂ ਕਿਹਾ ਉਹ ਸਾਡੇ ਬਾਤ ਲਾਇਆ ਸੀ ਉਹਨੇ ਅੱਛਾ ਵੀ ਸਿੱਖ ਨਾ ਇਹਨਾਂ ਨੂੰ ਗੱਡੇ ਰੋਕਣ ਨਾ ਮਾਨ ਕਰਫਿਊ ਲਾਤਾ ਜਿਹੜੇ ਫੌਜੀ ਸੀ ਉਦੋਂ ਫੌਜੀਆਂ ਨੇ ਕਰਫਿਊ ਲਾਤਾ ਫਿਰ ਅਸੀਂ ਉੱਥੇ ਮਹੀਨਾ ਰਹੇ ਅੱਛਾ ਹੁਸ਼ਿਆਰਪੁਰ ਤੇ ਅੱਬਾ ਜੀ ਨੇ ਉਹਨਾਂ ਗੌਰਮੈਂਟ ਨੇ ਨਾ ਰਾਸ਼ਨ ਦੇਤਾ ਕਿੱਥੇ ਡਿਊਟੀ ਸੀ ਤੁਹਾਡੇ ਅੱਬਾ ਜੀ ਦੀ ਉੱਥੇ ਸਾਰੇ ਸ਼ਹਿਰਾਂ 'ਚ ਫਿਰਦੇ ਰਹੇ ਫਿਰ ਕਿਹੜਾ ਪਿੰਡ ਸੀ ਉੱਥੇ ਨੇੜੇ ਸਾਡੇ ਕੋਲ ਪਿੰਡ ਸੀ ਮੈਂ ਨਾਂ ਹੀ ਭੁੱਲ ਗਿਆ ਦਾ ਅੱਛਾ ਉੱਥੇ ਨੌਕਰੀ ਕਰਦਾ ਰਿਹਾ ਸੀ ਅੱਛਾ ਉੱਥੇ ਕਰਦੇ ਸੀ ਅੱਛਾ ਉਹਨ ਪਿੰਡ ਹੀ ਮੈਂ ਨਾਂ ਹੀ ਭੁੱਲਿਆ ਉਹਨਾਂ ਦਾ ਕਦੇ ਕੀ ਨਾਂ ਸੀ ਮੈਂ ਉਹ ਨਾਂ ਭੁੱਲ ਗਿਆ ਅੱਛਾ ਉੱਥੇ ਸੀ ਨੌਕਰੀ ਕਰਦਾ ਉੱਥੋਂ ਫਿਰ ਅਸੀਂ ਬਾਕੀ ਜਿਹੜੇ ਤੁਹਾਡੇ 2 ਚਾਚੇ ਸੀ ਪਟਵਾਰੀ ਜਿਹੜੇ ਚਾਚੇ ਸੀ ਤੁਹਾਡੇ ਉਹ ਕਿੱਥੇ ਨੌਕਰੀ ਕਰਦੇ ਸੀ ਯਕੂਬ ਖਾਨ ਬਹਾਵਲਪੁਰ ਕੀ ਨਾਂ ਸੀ ਉਹਨਾਂ ਦੇ ਉਹ ਇੱਕ ਮੁਹੰਮਦ ਯਕੂਬ ਇੱਕ ਮੁਹੰਮਦ ਤਫੈਲ ਅੱਛਾ ਹਾਂ ਉਹ ਬਹਾਵਲਪੁਰ ਕਰਦੇ ਸੀ ਹੈ ਪਟਵਾਰੀ ਸੀ ਕਿੱਥੇ ਬਹਾਵਲਪੁਰ ਸ਼ਹਿਰ 'ਚ ਅੱਛਾ ਉੱਥੇ ਬੱਚੇ ਵੀ ਨਾਲ ਖੜੇ ਸੀ ਬੀਬੀਆਂ ਵੀ ਨਾਲ ਖੜੀਆਂ ਸੀ ਉਸ ਵੇਲੇ ਹਾਂ ਉੱਥੇ ਉੱਧਰ ਰਹਿੰਦੇ ਸੀਗੇ ਉਹ ਫਿਰ ਜਦੋਂ ਚਾਚਾ ਯਕੂਬ ਸੀ ਨਾ ਬੋਟੀ ਵੀ ਨਾਲ ਖੜੀ ਹੈ ਅੱਛਾ ਚਾਚਾ ਯਕੂਬ ਨੇ ਕਦੇ ਹੱਥ ਦਿਖਾ ਲਿਆ ਅੱਛਾ ਇਹ ਕਹਿੰਦਾ ਤੇਰਾ ਬੇਟਾ ਹੋਣਾ ਆ ਤਾਂ ਜਾਂ ਤੂੰ ਰਹੂਗਾ ਜਾਂ ਉਹ ਬੱਚਾ ਰਹੂਗਾ ਅੱਛਾ ਉਹਨੂੰ ਜਦੋਂ ਆਇਆ ਪਿੰਡ ਉਹਨੂੰ ਬੁਖਾਰ ਚੜ ਗਿਆ
ਅੱਛਾ ਉਹ ਵਿਚਾਰਾ ਪਿੱਛੋਂ ਕਰੇ ਬੀਬੀ ਦਾਦੀ ਸੀ ਜਾ ਪਤਾ ਲਵੋ ਬੱਚਾ ਮਰ ਗਿਆ ਕਿ ਹੈਗਾ, ਉਹ ਮਰ ਜਾਵੇ ਤਾਂ ਮੈਂ ਬਚ ਜਾਵਾਂ। ਬੱਚਾ ਨਿਸ਼ਾਨ ਬਚ ਗਿਆ, 20 ਦਿਨਾਂ ਜਦ ਬਾਪ ਮਰ ਗਿਆ, ਉਹ ਫੌਤ ਹੋ ਗਿਆ ਬੁਖਾਰ ਜਵਾਨ ਹੀ। ਜਵਾਨੀ ਚ ਉਹਦੀ ਗੱਲ ਸੱਚੀ ਹੋ ਗਈ ਬੰਦੇ ਦੀ, ਹੈ। ਉਹਦੀ ਗੱਲ ਸੱਚੀ ਹੋ ਗਈ ਜਿਹਨੇ ਹੱਥ ਵੇਖਿਆ ਸੀ। ਆਹੋ ਸੱਚੀ ਗੱਲ ਹੋ ਗਈ। ਫਿਰ ਉਹ ਜਿਹੜਾ ਚਾਚਾ ਤਫੈਲ ਸੀਗਾ, ਭਰਾਵਾਂ ਦਾ ਬਹੁਤ ਪਿਆਰ ਸੀਗਾ। ਅੱਛਾ ਉਹਨਾਂ ਕਹਿ ਜਾਂ ਕੁਰਾਨ ਪੱਗ ਪੜਨਾ, ਬਹੁਤੀ ਦੱਸਣਾ ਬੀਬੀ ਦਾਦੀ ਦੀ ਕਹਿਣਾ ਭਾਈ ਜੀ ਤੁਹਾਡੇ ਰੂਹ ਵਿੱਚ ਬਰਕਤ ਪਾਵੇ, ਮੈਨੂੰ ਨਾਲ ਲੈ ਜਾਵੇ, ਮੈਨੂੰ ਬੁਲਾ ਲਵੋ। ਸਾਲ ਬਾਅਦ ਉਹੀ ਬੁਲਾ ਲਿਆ, ਉਹ ਮਰ ਗਿਆ। ਅੱਛਾ ਦੋਨੇ ਜਵਾਨ ਫੌਤ ਹੋ ਦੋਨੇ ਗਏ। ਜਵਾਨੇ ਚਲੇ ਗਏ। ਉਹਦੇ ਭਾਈ ਚਾਚੇ ਤਫੈਲ ਦੇ ਪਿੱਛੋਂ ਇੱਕ ਬੱਚਾ ਸੀ, ਇੱਕ ਬੱਚੀ ਸੀ, ਉਹ ਵੀ ਨਾਲੇ ਮਰ ਗਏ, ਬਹੁਤੀ ਵੀ ਨਾਲੇ ਮਰ ਗਈ। ਓਏ ਹੋਏ ਹੋਏ, ਉਹ ਨਹੀਂ ਆਏ ਪਾਕਿਸਤਾਨ? ਨਾ ਉੱਥੇ ਮਰ ਗਏ ਸਾਰੇ। ਇਹ ਫਿਰ ਨਿਸ਼ਾਨ ਤਾਂ ਇਹਦੀ ਭੈਣ ਸੀਗੀ, ਭੈਣ ਵਿਆਹਤੀ ਤੇ ਕਰਕੇ ਇਹਦੇ ਉੱਥੇ ਮਾਮੇ ਦੇ ਸਾਲੇ ਨੂੰ ਉੱਥੇ ਵਿਆਹਤੀ, ਉਹ ਵਿਚਾਰੀ ਉੱਥੇ ਮਰ ਗਈ ਬਸ਼ੀਰਾ। ਆ ਨਿਸ਼ਾਨ ਮਾਮਿਆਂ ਨੇ ਚਲੇ ਗਿਆ, ਉਹਨਾਂ ਨੇ ਪਾਲਿਆ। ਫਿਰ ਉਹਨਾਂ ਇੱਥੇ ਆ ਗਿਆ, ਇੱਥੇ ਬਥੇਰਾ ਕੁਛ ਚਾਚਿਆਂ ਨੇ ਇੱਥੇ ਲੈ ਕੇ ਦਿੱਤਾ ਮਕਾਨ, ਫਿਰ ਉੱਥੇ ਲੈ ਕੇ ਬਾਜੀ ਨੇ ਮਕਾਨ ਪਾ ਕੇ ਦਿੱਤੇ, ਬਥੇਰਾ ਕੁਛ ਕੀਤਾ। ਚਾਚਾ ਨੇ ਬੜੀ ਜਾਨ ਮਾਰੀ ਆ। ਜ਼ਮੀਨ ਵੀ ਦਿੱਤੀ ਉਹਨੂੰ? ਹਾਂ ਜ਼ਮੀਨ ਦਿੱਤੀ। ਉਦੋਂ ਹੁਕਮ ਸੀ ਵੀ ਜ਼ਮੀਨ ਵੀ ਮਿਲਣੀ ਪੋਤਿਆਂ ਨੂੰ। ਅੱਛਾ ਹਾਂ ਭਰਾਵਾਂ ਨੂੰ ਮਿਲੂਗੀ ਪਰ ਪੋਤੇ ਨੇ ਮਿਲਣੀ। ਇੱਥੇ ਅੱਬਾ ਜੀ ਨੇ ਇੱਥੇ ਸੀ ਨਾ ਹਲਕਾ ਇਹ। ਅੱਛਾ ਆ ਸਾਰਾ ਕੜਿਆਲ ਖਾਰਾ ਸਾਰਾ ਜੋ ਸਾਰਾ ਵਧਾਉਣਾ ਜੋ ਇਹ ਹਲਕਾ ਸੀ ਅੱਬਾ ਜੀ ਦਾ। ਘੋੜੀ ਤੇ ਜਾਣਾ, ਘੋੜੀ ਤੇ। ਅੱਛਾ ਘੋੜੀ ਦੇ ਉੱਪਰ ਸਾਰੀ ਜ਼ਿੰਦਗੀ ਘੋੜੀ ਤੇ ਗੁਜ਼ਾਰੀ। ਹਿੰਦੁਸਤਾਨ 'ਚ ਵੀ ਇੱਧਰ ਵੀ ਘੋੜੀ ਜੀ ਰੱਖੀ? ਘੋੜੀ ਦੇ ਉੱਪਰ 20 ਮੀਲ ਘੋੜੀ ਤੇ ਕਰਨਾ। ਹਾਂ ਐਡੇ ਜਵਾਨ ਸੀਗੇ ਅੱਬਾ ਜੀ, ਸਾਰੇ ਭਰਾ ਐਡੇ ਜਵਾਨ ਸੀ। ਅਰੜੇ ਅੱਖਾਂ ਅਰੜੇ ਚਾਚਾ ਮਿਲੀ ਦੀ ਕਦੇ ਦਾ ਮਿਰਗ ਹੁੰਦਾ ਚਿੱਟਾ ਸਫੈਦ ਰੰਗ। ਉਹ ਫਿਰ ਇੱਥੇ ਜਦੋਂ ਜ਼ਮੀਨ ਪਈ ਆ ਅਸੀਂ ਕਹਿੰਦਾ ਨਹੀਂ ਹਲੇ ਤੁਸੀਂ ਉਹ ਦੱਸੋ, ਜਦੋਂ ਉੱਥੇ ਸੀ ਤੁਹਾਨੂੰ ਮਹੀਨਾ ਰੱਖਿਆ ਉਹਨਾਂ ਨੇ ਕਿੱਥੇ? ਹੁਸ਼ਿਆਰਪੁਰ। ਹੁਸ਼ਿਆਰਪੁਰ। ਉਹ ਫਿਰ ਤੁਸੀਂ ਉਸ ਤੋਂ ਬਾਅਦ ਕਿੱਦਾਂ ਉੱਥੋਂ ਨਿਕਲੇ? ਉੱਥੋਂ ਫਿਰ ਐਲਾਨ ਕਰ ਦਿੰਦੇ ਸੀ ਨਾ, ਫਿਰ ਹੁਣ ਐਲਾਨ ਹੋ ਗਿਆ ਰਾਤ ਨੂੰ, ਐਲਾਨ ਹੋਇਆ ਚੱਲ ਜਾਓ ਜੋ ਕਾਫਲਾ ਉੱਠ ਖੜੋ। ਇਹ ਹੁਣ ਉੱਥੋਂ ਉੱਠ ਤੁਰ ਪਏ। ਫਿਰ ਤੁਰ ਕੇ ਫਿਰ ਕਰੇ ਆਦਮਪੁਰ ਦਾ ਕੀ ਸੀਗਾ ਉੱਥੇ ਚਲ ਗਏ। ਅੱਛਾ ਉੱਥੇ ਰਹਿ ਬੈਠੇ। ਫਿਰ ਉੱਥੋਂ ਉੱਠ ਕੇ ਫਿਰ ਕਰੇ ਕਿਹੜਾ ਸ਼ਹਿਰ ਪਿੰਡ ਸੀਗਾ ਉੱਥੇ ਜਾ ਕੁਲੀਆਂ ਲਾ ਲੈਣੀਆਂ। ਜਿਉਂ ਸਵੇਰ ਦੇ ਨਾਲ ਉੱਠ ਤੜਕੇ ਨੂੰ ਉੱਠਣਾ ਨਾ, ਤੜਕੇ ਸਾਰੇ ਕੇ ਵੇਲੇ ਠਾਲਣਾ ਕਾਫਲਾ। ਅੱਛਾ ਤਾਂ ਮਗਰ ਵੇਲਾ ਹੋਣਾ ਸਾਂ ਤੁਰ ਕੇ। ਮੈਂ ਤਾਂ ਬਸ਼ੀਰ ਤੁਰ ਕੇ ਆਏ। ਅੱਛਾ ਤੁਰ ਕੇ। ਤੁਹਾਡੇ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਰਿਸ਼ਤੇਦਾਰੀ ਸੀ ਉਹ ਸਾਰੇ ਇਕੱਠੇ ਹੋ ਗਏ ਸੀ? ਨਹੀਂ ਕੋਈ ਇੱਕ ਸੀਗਾ ਉੱਥੇ, ਉਹ ਤਾਂ ਦੁਨੀਆ ਸੀ ਦਾ ਕਾਲੀ ਕੀੜੀ ਉਦੜੀ। ਕੋ ਤੁਰੇ ਜਾਂਦਾ, ਕੋ ਗੱਡਿਆਂ ਵਾਲਾ, ਕੋ ਤੋਵਾ। ਉੱਥੇ ਜੋ ਲੋਕਾਂ ਨੇ ਤਾਂ ਆਪਣੇ ਬੱਚੇ ਜਿਹੜੇ ਸੀ ਨਾ ਐਣੇ ਉਹ ਛੱਡ ਤੇ ਕਾਦਲ ਜਾਣੇ ਸੀ। ਜਿਹੜੇ ਬੂੜੇ ਸੀ ਸਾਡੇ ਵਰਗੇ ਉਹਨਾਂ ਨੂੰ ਦਰਖਤਾਂ ਦੇ ਕੋਲ ਬਿਠਾ ਕੇ ਘੜਿਆਂ 'ਚ ਪਾਣੀ ਪਾ ਕੇ ਰੱਖਤਾ, ਕੌਲੀਆਂ ਰੱਖਤੀਆਂ, ਆਪ ਤੁਰ ਪਏ। ਉਹ ਪਿੱਛੋਂ ਮਰ ਗਏ ਹੋਣਗੇ ਦਰਖਤਾਂ ਨਾਲ ਲਾ ਕੇ। ਕੋਈ ਹਾਲ ਸੀ ਉਦੋਂ। 2 ਮੁੰਡੇ ਨਾ ਜਿਹੜੇ ਬਾਈ ਚਾਚਾ ਤਾਇਆ ਮਾਮਾ ਮੇਰਾ ਨਾਨਾ ਮੇਰਾ ਲੈ ਕੇ ਆਇਆ ਮਾਮੇ ਮੁਖਤਾਰ ਕੋ। ਤੇ ਮੈਂ ਮੁਖਤਾਰਾ ਮੁੰਡੇ ਫਿਰਦੇ ਆ ਰੋਂਦੇ, ਲੈ ਰੱਖ ਲਾ ਮਾਂ ਪਿਓ ਮਰ ਗਿਆ ਦਾ। ਉਹ ਕਹਿੰਦਾ ਮੈਂ ਕੀ ਕਰੂੰਗਾ, ਮੈਂ ਕਿੱਥੇ ਲਿਜਾਵਾਂ, ਮੇਰੇ ਪੁੱਤ ਬਣ ਲੱਗੇ, ਔਲਾਦ ਹੈ ਨਹੀਂ ਸੀ ਨਾ ਉਹਦੇ ਨਾਲ ਪਹਿਲਾਂ। ਅੱਛਾ 4 ਸਾਲ ਵਿਆਹ ਰਿਹਾ। ਆ ਪਰਫੀਕਾ ਦੀ ਭੈਣ ਸੀ। ਅੱਛਾ ਤੇ ਫਿਰ ਉਹ ਬੱਚੇ ਲਿਆਂਦੇ ਨਾ? ਬੱਚੇ ਛੱਡ ਵੇ ਕਹਿੰਦਾ ਅਸੀਂ ਕਰਨੇ। ਉਹ ਘਰੇ ਕਿੱਥੇ ਲਗਾਏ, ਮਰ ਗਏ ਲੋਕਾਂ ਦੇ ਨਿਆਣੇ ਭੁੱਖੇ, ਰੋਟੀ ਨਾ ਬਗੈਰ ਬਰੇ ਆ। ਅਸੀਂ ਨਹੀਂ ਕੋਈ ਤਕਲੀਫ ਚੱਲੀ ਸਾਨੂੰ ਤਾਂ। ਆਟਾ ਬਾਜੀ ਨੇ ਬੋਰਾ ਭਰ ਕੇ ਆਟਾ ਰੱਖਤਾ, ਦਾਲਾਂ ਅਚਾਰ ਹਰ ਚੀਜ਼ ਅੱਬਾ ਨੇ ਹੁਸ਼ਿਆਰਪੁਰੋਂ ਲੈ ਕੇ ਨਾ ਦੁਕਾਨ ਤੋਂ ਸਭ ਕੁਝ ਰੱਖਤਾ। ਤੁਹਾਡੇ ਦਾਦਾ ਜੀ ਵੀ ਨਾਲ ਹੀ ਸੀ? ਦਾਦਾ ਜੀ ਉੱਪਰ ਆਪਣੇ ਬਾਪ ਦੇ ਭਾਈ ਚਾਚੇ ਮਿਲੀ ਦੇ ਗੱਡੇ ਦੇ ਉੱਪਰ ਦਾਦੀ ਦਾਦਾ। ਉਹ ਸਹੀ ਸੀ ਉਦੋਂ ਸਿਹਤ ਉਹਨਾਂ ਦੀ? ਆਹੋ ਇੱਥੇ ਆ ਕੇ ਤੁਰਦੇ ਫਿਰਦੇ ਰਹੇ। ਅੱਛਾ ਤੁਰਦੇ ਫਿਰਦੇ ਰਹੇ। ਹਾਂ ਅੱਛਾ ਫਿਰ ਤੁਸੀਂ ਉੱਥੇ ਜਦੋਂ ਲੰਘਦੇ ਸੀ ਨਾਲ ਦੇ ਪਿੰਡਾਂ ਚੋਂ, ਉੱਥੇ ਹੋਰ ਕੀ ਚੀਜ਼ਾਂ ਵੇਖਦੇ ਸੀ? ਕੋਈ ਲੋਕ ਤੁਹਾਡੇ ਉੱਤੇ ਹਮਲਾ ਤਾਂ ਨਹੀਂ ਕਰਦੇ ਸੀ? ਉਹ ਜਾੜ ਜੰਗਲ ਹੁੰਦਾ ਸੀ, ਪਿੰਡ ਸਵਾਹ ਹੋਣਾ। ਨਹੀਂ ਕਾਫਲੇ ਉੱਤੇ ਹਮਲਾ ਤਾਂ ਨਹੀਂ ਹੋਇਆ ਤੁਹਾਡੇ ਤੇ? ਨਾ ਜਾੜ ਜੰਗਲ ਤੋਵਾ ਜਦੋਂ ਲੰਘਣਾ ਕਦੇ ਕੋਈ ਹਾਲ ਹੁੰਦਾ ਸੀ ਉੱਥੇ। ਤੇ ਫਿਰ ਪਾਕਿਸਤਾਨ ਜਿੱਦਣ ਕਿੰਨੇ ਦਿਨਾਂ ਬਾਅਦ ਪਹੁੰਚੇ ਤੁਸੀਂ?
ਹੈ ਪਾਕਿਸਤਾਨ ਕਿੰਨੇ ਦਿਨਾਂ ਬਾਅਦ ਪਹੁੰਚੇ ਸੀ? ਪਾਕਿਸਤਾਨ ਜਦੋਂ ਬਾਗੇ ਆਏ ਫਿਰ ਅਸੀਂ ਕਿੰਨੇ ਦਿਨਾਂ 'ਚ ਪਹੁੰਚੇ ਸੀ 3 ਮਹੀਨਿਆਂ 'ਚ। ਆਪਣੇ ਪਿੰਡੋਂ ਨਿਕਲ ਕੇ? ਹਾਂ 3 ਮਹੀਨੇ ਈਦ ਨਿੱਕੀ ਈਦ ਦੇ ਤੁਰੇ ਨਾ, ਸਾਰੀਆਂ ਗਰਮੀਆਂ ਤੁਰੇ ਰਹੇ। ਫਿਰ ਜਦ ਠੰਡਾਂ ਆ ਗਈਆਂ ਜਦੋਂ ਅਸੀਂ 3-4 ਮਹੀਨਿਆਂ 'ਚ ਪਹੁੰਚੇ ਤੁਰ ਕੇ। ਅੱਛਾ। ਤੂੰ ਹਿਸਾਬ ਨਾਲ 5 ਮੀਲ ਤੁਰੇ ਜਿੱਦਾਂ ਗੁਜਰਾਂ ਵਾਲਿਆ ਨਾ ਇੱਥੇ ਆ ਜਾਈਏ ਇੱਦਾਂ ਰੋਣਾ ਅਸੀਂ ਸਾਤਾਂ ਤੋਂ ਹੁਣ ਉੱਠ ਖੜੇ ਤੁਰ ਪੈਣੇ। ਝੋਲੀਆਂ 'ਚ ਇਹਨੇ ਦਾਣੇ ਪਾ ਦੇਣੇ, ਉਹ ਚੱਬਦੇ ਜਾਣਾ ਤੁਰ ਪੈਣਾ। ਬੜੀਆਂ ਮੁਸੀਬਤਾਂ ਦੇਖੀਆਂ ਤੁਰ ਕੇ। ਹੁਣ ਫਿਰ ਜਦੋਂ ਵਾਘੇ ਆਏ, ਬਾਗੇ ਆ ਜਦੋਂ ਉੱਥੇ ਆ ਕੇ ਫਿਰ ਤੁਸੀਂ ਕਿੱਥੇ ਕੈਂਪ 'ਚ ਬੈਠੇ? ਬਾਗੇ ਜਦੋਂ ਆਏ ਨਾ, ਕੋਈ ਕਿਸੇ ਦਾ ਹੁਕਮ ਹੋ ਗਿਆ ਕੋਈ ਉਹ ਚੱਲ ਜਾ ਜ਼ਿਲ੍ਹੇ 'ਚ, ਕੋਈ ਉਹ ਜ਼ਿਲ੍ਹੇ ਚੱਲ ਜਾ। ਉਹਨੂੰ ਗੌਰਮੈਂਟ ਨੇ ਕਹਿ ਤਾ ਕੋ ਜ਼ਿਲ੍ਹੇ ਚੱਲ ਗਿਆ। ਉਹਨੇ ਬਾਗੇ ਆਏ ਜਦ ਕੋਈ ਪਤਾ ਲੱਗਾ ਨਹੀਂ ਕਿੱਥੇ ਚੱਲ ਗਏ। ਕੋਈ ਫੈਸਲਾਬਾਦ ਚੱਲ ਗਿਆ, ਕੋਈ ਕਿਤੇ ਆਪਣੇ ਜਿਹੜਾ ਅਸੀਂ ਫਿਰ ਆ ਗਏ ਲਾਹੌਰ। ਅੱਛਾ। ਲਾਹੌਰ ਤੇਰਾ ਜਿਹੜਾ ਨਾਨਾ ਸੀ ਨਾ, ਉਹ ਸਰਗੋਧੇ ਸੀ। ਉਹਨਾਂ ਨੂੰ ਉਹ ਤੇ ਪਰਦਾਦਾ ਮੇਰਾ ਪੜਦਾਦਾ ਤੇਰਾ ਮੇਰਾ ਬਾਪ ਜਿਹੜਾ ਹਾਂਜੀ, ਸੀ ਮੇਰੇ ਪੜਦਾਦਾ ਉਹ ਉੱਥੇ ਸਰਗੋਧੇ ਚੱਲ ਗਿਆ। ਉਹ ਤੋਂ ਨੌਕਰੀ ਮਿਲ ਗਈ ਉਹਨੂੰ। ਅੱਛਾ। ਉਹ ਸਾਰਾ ਖਾਲੀ, ਕੋਈ ਕਹਿੰਦਾ ਉੱਥੇ ਅੱਬਾ ਜੀ ਕਹਿੰਦੇ ਕੋਈ ਬੰਦਾ ਨਹੀਂ ਪੜਦਾ ਸੀਗਾ, ਸਿਰਫ ਬਾਜੀਗਰ 2-3 ਘਰ ਸੀ, ਸਾਰਾ ਸ਼ਹਿਰ ਖਾਲੀ। ਅੱਛਾ। ਉੱਥੇ ਉਹਦਾ ਨੌਕਰੀ ਕਰਨ ਲੱਗ ਪਿਆ ਮਹੀਨਾ ਸਾਰਾ। ਅਸੀਂ ਰਹੇ ਲਾਹੌਰ। ਅੱਛਾ। ਲਾਹੌਰ ਜਦੋਂ ਆਏ ਆ ਤਾਂ ਉੱਥੇ ਮਕਾਨ ਸਾਰੇ ਛੱਤਾਂ ਛਾੜੀਆਂ। ਸਾਡਾ ਬੜਾ ਸੋਹਣਾ ਮਕਾਨ ਸੀ, ਉੱਥੇ ਵਿੱਚ ਮਹੀਨਾ ਰਿਹਾ ਸੀ। ਅੱਛਾ। ਕਿੱਥੇ? ਉੱਥੇ ਲਾਹੌਰ ਲਾਹੌਰ। ਹੈਗਾ ਆਇਆ ਸੀਗਾ, ਕਿਹੜਾ ਮਹੱਲਾ ਸੀਗਾ ਉਹ ਨਾਂ ਹੀ ਭੁੱਲ ਗਿਆ। ਉਸ ਮਹੱਲੇ ਵਿੱਚ ਅਸੀਂ ਰਹੇ। ਅੱਛਾ। ਉਸ ਮਹੱਲੇ 'ਚ ਅਸੀਂ ਪੂਰਾ ਮਹੀਨਾ ਰਹੇ। ਉਹ ਫਿਰ ਸਰਦਾਰ ਬਿਸਰ ਸੀ ਬਾਗ ਤਹਿਸੀਲਦਾਰ ਨੇ ਖੈਰ ਨਾ ਉਹਨੂੰ ਭੇਜਿਆ ਵੀ ਜਾ ਉਹਨਾਂ ਨੂੰ ਸੱਦ ਲਿਆ ਇੱਥੇ। ਅੱਛਾ। ਅਸੀਂ ਮੈਂ ਮਾਸਟਰ ਭਰਾ ਦੀ ਨੌਕਰੀ ਵੀ ਲੱਭੀ ਉਹਦਾ ਦੁਸ਼ਹਿਰੇ, ਤਾਂ ਉਹਨਾਂ ਨੇ ਮਕਾਨ ਵੀ ਮੈਂ ਉੱਥੇ ਲੈ ਦਿੱਤੇ ਤਾਂ ਉੱਥੇ ਆ ਜਾ। ਉਹ ਅਸੀਂ ਜਦ ਤਾਇਆ ਸਰਦਾਰ ਆਇਆ ਉੱਥੇ ਭਾਈ ਹੁਣ ਕਹਿੰਦੇ ਵੀ ਆ ਜਾਵੋ ਇੱਥੇ ਨਸ਼ਹਿਰੇ। ਬੀਬੀ ਕਹੇ ਉਹਦਾ ਬਾਤਾਂ ਸਰੋਧੇ ਗਿਆ ਤਾਂ ਅਸੀਂ ਕਿੱਦਾਂ ਆਈਏ। ਫਿਰ ਅਸੀਂ ਫਿਰ ਆ ਗਏ ਇੱਥੇ। ਬਾਈ ਅਫਜ਼ਲ। ਅੱਛਾ। ਬਾਈ ਅਫਜ਼ਲ ਬਿਸਤਰ ਸੀ। ਉਹ ਅਸੀਂ ਸਮਾਨ ਲਿਆ, ਟਾਂਗਾ ਕਰਾਇਆ ਲਾਹੌਰੋਂ। ਟਾਂਗੇ ਸੀ ਉਦੋਂ। ਅਸੀਂ ਆ ਗਏ ਇੱਥੇ ਗੁਜਰਾਂਵਾਲੇ। ਗੁਜਰਾਂਵਾਲੇ ਉਹਨਾਂ ਨੂੰ ਪਤਾ ਸੀ ਵੀ ਅੱਜ ਆਉਣਾ ਵਾ ਨੇ। ਫਿਰ ਭਾਈ ਫਰੂਕ ਆ ਗਿਆ ਉੱਥੇ। ਚਲੋ ਘਰ ਚਲੀਏ। ਬੀਬੀ ਬੈਠੀ ਉੱਥੇ। ਇੱਕ ਭਾਈ ਟਾਂਗੇ ਵਾਲਾ ਬਾਈ ਅਫਜ਼ਲ ਕਹਿੰਦਾ ਸਾਲਾ ਮੈਨੂੰ ਤਾਏ ਦੇ ਘਰ ਜਾਵਾਂ। ਉਹਨਾਂ ਪਤਾ ਦੱਸਿਆ। ਮੈਂ ਅਸੀਂ ਆ ਗਏ ਹਾਂ। ਉਹ ਬੀਬੀ ਉੱਥੇ ਬੈਠੀ। ਅਸੀਂ ਸਾਰਾ ਸਮਾਨ ਰੱਖਿਆ ਬੈਠੇ। ਹੋਰ ਵੀ ਲੋਕ ਬੈਠੇ ਮਹਾਦਰ ਉੱਥੇ ਬੁੜੀਆਂ। ਅਤੇ ਇੱਕ ਭਾਈ ਆਇਆ ਟਾਂਗਾ ਲੈ ਕੇ। ਐਵੇਂ ਹੀ ਅੱਬਾ ਬਾਈ ਜੀ ਨੂੰ ਕੋਈ ਪਤਾ ਨਹੀਂ। ਉਹ ਆਇਆ ਅੱਬਾ ਜੀ ਪਹਿਲਾਂ ਆ ਗਏ ਇੱਥੇ। ਭਰਾ ਦੇ ਭਰਾ ਨੇ ਭੇਜਤਾ ਵੀ ਜਾ ਨੌਕਰੀ ਤੇਰੇ ਤਹਿਸੀਲੇ ਤਹਿਸੀਲੇ 'ਚ ਬੈਠੇ ਅੱਬਾ ਜੀ। ਤਹਿਸੀਲ ਸੀ? ਸ਼ਹਿਰ ਤਹਿਸੀਲ 'ਚ ਬੈਠੇ ਅੱਬਾ ਜੀ ਆ ਗਏ ਉੱਥੋਂ ਸਰਗੋਧੇ ਹੋ। ਤਾਂ ਉਹ ਅਸੀਂ ਉਮਰ ਆਇਆ ਤਾਂ ਉਹ ਇੱਕ ਭਾਈ ਟਾਂਗਾ ਲੈ ਕੇ ਆਇਆ। ਬੀਬੀ ਨੂੰ ਕਹਿਣ ਲੱਗਾ ਆ ਭੈਣ ਜੀ ਸਵਾਰੀਆਂ ਗੇੜ ਲਈਆਂ ਨਾ ਉਹਨੇ, ਸਮਾਨ ਵੀ ਗੇੜ ਲਿਆ। ਮੈਂ ਟਾਂਗਾ ਮੈਨੂੰ ਚੌਧਰੀ ਅਫਜ਼ਲ ਨੇ ਤੇਰੇ ਭਰਾ ਪੁੱਤ ਨੇ ਬੇਟੇ ਨੇ ਭੇਜਿਆ ਸਾਨੂੰ ਵੀ ਤੁਸੀਂ ਮੇਰੀ ਇੰਨੀਆਂ ਸਵਾਰੀਆਂ ਆ, ਤੂੰ ਟੰਗ 'ਚ ਲੈ ਆ। ਬੀਬੀ ਬੜਾ ਕਹਿਣ ਲੱਗੀ ਤੈਨੂੰ ਜੋ ਭੇਜਿਆ ਉਹ ਕਿੱਥੇ ਆ? ਅਸੀਂ ਨਹੀਂ ਜਾਣਾ। ਜੋ ਕਿਸੇ ਨੇ ਹੋਰ ਨੂੰ ਕਹਿ ਜਾ ਕੇ ਹੋਰ ਕਿਸੇ ਚਾਰ ਮੈਂ ਤਾਂ ਸਾਰੀ ਉਮਰ ਸ਼ਹਿਰਾਂ 'ਚ ਗਜਾਈ। ਮੈਂ ਨਵੀਂ ਨਹੀਂ ਦੇਖੀ ਸ਼ਹਿਰ ਦੇਖਿਆ। ਜਾ ਦੌੜ ਜਾ। ਉਹ ਬੰਦਾ ਗਰਕਣਾ ਚੱਲ ਗਿਆ ਨਾ, ਉਹ ਲੈ ਕੇ ਸਾਨੂੰ ਦੌੜ ਜਾਣਾ ਸੀ। ਬੀਬੀ ਨੇ ਏਦਾਂ ਕਿਹਾ ਜਾ ਦਫਾ ਹੋ ਕਹਿਣਾਂਗੇ। ਅਸੀਂ ਆਪੇ ਮੇਰਾ ਮੁੰਡਾ ਆਉ ਤਾਂ ਉਹ ਫਿਰ ਬਾਈ ਅਫਜ਼ਲ ਤਾਂ ਨਾਲ ਭਾਈ ਫਰੂਕ ਆ ਗਏ। ਉਹ ਕਹਿਣਗੇ ਚਲੋ ਹੁਣ ਘਰ। ਬੀਬੀ ਕਹਿਣੀ ਵੀ ਕਾਕਾ ਹੁਣ ਸਮਾਨ ਲੱਦੀਏ ਫੇਰ ਜਾ ਕੇ ਫੇਰ ਉੱਥੋਂ ਆਈਏ, ਸਾਨੂੰ ਦੱਸੋ ਕਿੱਥੇ ਹੈਗਾ ਤੇਰਾ ਚਾਚਾ, ਅਸੀਂ ਉੱਥੇ ਚੱਲ ਜਾਈਏ। ਉਹ ਕਹਿੰਦਾ ਹੁਣ ਸ਼ਹਿਰੇ ਬਿਰਕਾਂ ਬੱਸ ਖੜੀ ਆ, ਉਹਦੇ ਵਿੱਚ ਚੱਲ ਜਾਵੋ। ਉਹ 'ਚ ਬਹਿ ਕੇ ਵੀ ਸਮਾਨ ਰੱਖੇ ਸੀ। ਨਸ਼ਹਿਰੇ ਆ ਗਏ। ਨਸ਼ਹਿਰੇ ਆ ਕੇ ਤਾਂ ਫਿਰ ਉਹ ਗਏ ਤਹਿਸੀਲੇ
ਸਰ ਬਾਈ ਆਪ ਸਸੀ ਲੈ ਗਿਆ ਵੀ ਉੱਥੇ ਹੈਗਾ ਅੱਬਾ ਜੀ ਉੱਥੇ ਮਿਲੇ ਫਿਰ ਅੱਬਾ ਜੀ ਆ ਗਏ ਉਹਨਾਂ ਨੇ ਫਿਰ ਨਾਲ ਲੈ ਕੇ ਸਾਨੂੰ ਨਾ ਡੋਕਰ ਚਪੜਾਸੀ ਭੇਜਿਆ ਵੀ ਉਹ ਫਲਾਣਾ ਘਰ ਪਹਿਲਾਂ ਲੈ ਆਇਆ ਸੀ ਮਾਮਾ ਮੁਖਤਾਰ ਤਾਂ ਬਸ਼ੀਰ ਹੋਣੀ ਉਹਨਾਂ ਨੇ ਆਪਣੇ ਦਿੱਤੇ ਸੀ ਕੋਠੇ ਕੱਚੇ ਸੀ ਉੱਥੇ ਨਸ਼ਹਿਰੇ ਅੱਛਾ ਪੈ ਗਏ ਨਵੇਂ ਸੀਗੇ ਕੱਚੇ ਉੱਥੇ ਉੱਥੇ ਬਟ ਉਹ ਜਦੋਂ ਅਸੀਂ ਆਏ ਨਾ ਤਾਂ ਇਹ ਉਹਨਾਂ ਆਪਣੀਆਂ ਹਾਂਡੀਆਂ ਨੂੰ ਪਕਾਉਣ ਲਈਆਂ ਮਾਸੀ ਮੁਖਤਾਰਾਂ ਤਾਂ ਵੀ ਮਾਂ ਨਾਨੀ ਮੇਰੀ ਅੱਛਾ ਅਸੀਂ ਸਾਨੂੰ ਵੀ ਉੱਥੇ ਬਹਿ ਕੇ ਮਕਾਨ ਲੈ ਕੇ ਅੱਬਾ ਜੀ ਨੇ ਫਿਰ ਨਾ ਸਾਰਿਆਂ ਨੂੰ ਆਪਣਿਆਂ ਨੂੰ ਉਹਨਾਂ ਨੂੰ ਉਦੋਂ ਕਾਨੂੰਨ ਕੋ ਤਹਿਸੀਲਦਾਰ ਪਟਵਾਰੀ ਨਾ ਇਹਨਾਂ ਨੂੰ ਦਿੱਤੇ ਸੀ ਸਮਾਨ ਸਿੱਖਾਂ ਦਾ ਸਮਾਨ ਜਿਹੜਾ ਹੁੰਦਾ ਨਾ ਆਹ ਵੰਡਦੇ ਸਨ ਉਹ ਵੰਡਣਾ ਫਿਰ ਉਹਨਾਂ ਨੇ ਸਾਰਿਆਂ ਨੂੰ ਇੱਕ ਬਿਸਤਰੇ ਮੰਜੇ ਹਰ ਚੀਜ਼ ਅੱਬਾ ਜੀ ਨੇ ਦਿੱਤੀ ਸਾਰਿਆਂ ਨੂੰ ਇੱਥੇ ਗਧਾਂ ਨੇ ਵੀ ਉਹਨਾਂ ਨੂੰ ਦਿੱਤੀ ਸਾਰਿਆਂ ਨੂੰ ਵਸਾਇਆ ਇੱਥੇ ਮੈਂ ਜਿੰਨੇ ਵੀ ਲੋਕ ਵੇਖੇ ਨੇ ਉਹਨਾਂ ਨੇ ਉੱਥੇ ਜਦੋਂ ਅੱਬਾ ਜੀ ਆਏ ਨਾ ਇੱਥੇ ਸ਼ਹਿਰੋਂ ਆਏ ਨੇ ਦੇਖਾਂ ਜਾ ਗਧਾਂ ਵਾਲੇ ਇਹਨਾਂ ਦੇਤਾ ਵੀ ਕਿੱਥੇ ਹੈਗੇ ਬੈਠੇ ਚਾਚਾ ਮਿਲੇ ਉਹ ਇੱਥੇ ਅਜੇ ਪਟਿਆਲੇ ਬੋਰਡ ਵਾਲਾ ਕਹਿਣਾ ਇੱਥੇ ਪਿੱਪਲ ਸਿੱਧਾ ਸੀ ਉੱਥੇ ਆ ਕੇ ਬੈਠੇ ਸਾਰੇ ਗੱਡੇ ਖੜੇ ਕੀਤੇ ਅੱਬਾ ਜੀ ਕਹਿਣ ਲੱਗੇ ਵੀ ਤੁਸੀਂ ਇੱਥੇ ਬੈਠੇ ਆ ਚਾਚਾ ਮਿਲ ਕੇ ਸਾਨੂੰ ਕੌਣ ਪੁੱਛਦਾ ਇੱਥੇ ਸਾਨੂੰ ਕੋਈ ਪੁੱਛਦਾ ਨਹੀਂ ਅਸੀਂ ਕਿਤੇ ਜਾ ਗੱਡੇ ਲੈ ਕੇ ਬੈਠੇ ਫਿਰ ਅੱਬਾ ਜੀ ਨੇ ਆਏ ਜਿੱਥੇ ਪਹਿਲਾਂ ਘਰ ਸੀ ਦੇਖਿਆ ਨਹੀਂ ਮੈਂ ਨਹੀਂ ਦੇਖਿਆ ਅੱਛਾ ਆਹ ਜਿਹੜਾ ਘਰ ਵਾ ਤੇ ਆ ਹੁਣ ਆਏ ਉੱਥੋਂ ਅਸੀਂ ਉਹ ਤੇ ਅੱਬਾ ਜੀ ਨੇ ਕਹਿੰਦੇ ਅੱਬਾ ਜੀ ਕਹਿੰਦੇ ਸੀ ਉੱਥੇ ਸੀਗੇ ਜਿਹੜੇ ਹੁੰਦੇ ਆ ਬਾਜੀਗਰ ਕਦੋਂ ਕੌਣ ਸੀ 2-3 ਘਰ ਬੈਠੇ ਉਹਨਾਂ ਕੱਢਿਆ ਉੱਥੋਂ ਅੱਛਾ ਉਹਨਾਂ ਨੇ ਫਿਰ ਉੱਥੇ 2 ਕਮਰੇ ਦੇ ਤੇ ਬੂਆ ਨੂੰ ਇੱਕ ਕਮਰਾ ਦੋਹਾਂ ਭਰਾਵਾਂ ਲੈ ਲਿਆ ਤਾਈ ਘੂਮ ਤੇ ਤਾਂ ਅੱਛਾ ਚਾਚੇ ਮੀਲੇ ਨੇ ਬੋਲਾ ਉਹ ਫਿਰ ਉਦੋਂ ਫਿਰ ਇਹ ਦੋਇਆ ਅੱਛਾ ਫਿਰ ਸਾਰਿਆਂ ਨੂੰ ਫਿਰ ਬੀਬੀ ਕਵੇ ਹਾਂ ਇਹ ਕੱਚੇ ਮਕਾਨ ਆ ਮੈਂ ਕੀ ਕਰੂੰਗੀ ਉੱਥੇ ਨਸ਼ਹਿਰੇ ਕੱਚੇ ਮਕਾਨ ਅਸੀਂ ਛੱਡ ਕੇ ਆਏ ਉੱਥੇ ਸਾਡੇ ਮਹੱਲ ਇਹ ਕੱਚੇ ਮਕਾਨ ਕੌਣ ਸੋਲੇ ਪਿਆ ਕਰੂ ਕੌਣ ਕਰਿਆ ਕਰੂ ਮੈਂ ਕੀ ਕਰਿਆ ਕਰੂੰ ਫਿਰ ਅੱਬਾ ਜੀ ਕਹਿਣ ਲੱਗੇ ਵੀ ਇੱਕ ਉੱਥੇ ਸਾਹ ਕੇ ਪਿੰਡ ਵਾ ਉੱਥੇ ਇੱਕ ਸਿੱਖ ਵਾ ਅੱਛਾ ਵੀਰ ਸਿੰਘ ਸਿੱਖ ਵਾ ਤਾਂ ਉਹਨੇ ਮੁਸਲਮਾਨ ਹੋ ਗਿਆ ਹੁਣ ਚੇਲ ਜਾਣਾ ਆ ਅੱਛਾ ਧੀ ਦਾ ਵਿਆਹ ਕਰਕੇ ਹਟਿਆ ਹੁਣ ਤਿਆਰ ਹੋ ਜਾਣੇ ਵਾਲਾ ਅੱਛਾ ਅਸੀਂ ਮੈਂ ਲਾੜ ਕਰਾ ਲੈਣਾ ਉਹ ਅੱਛਾ ਉਹ ਅੱਬਾ ਜੀ ਦਾ ਜਿਹੜੇ ਹੁੰਦਾ ਅਮਲਾ ਹੁੰਦਾ ਤਹਿਸੀਲਦਾਰ ਉਹਦਾ ਆਪਣਾ ਹੁੰਦਾ ਅੱਛਾ ਉਹ ਪਟਿਆਲੀਆਂ ਨੇ ਨਾ 5 ਘਰਾਂ ਦਾ ਪਰਮਿਟ ਕਟਾਇਆ ਸੀ ਇੱਕ ਕੋਠੀ ਦਾ ਅੱਛਾ 5 ਘਰ ਬਸਣੇ ਸੀ ਇੱਥੇ ਉਹ ਜਦੋਂ ਜ਼ਮੀਨ ਪਾਉਣ ਲੱਗੇ ਨਾ ਫਿਰ ਕਹਿਣ ਲੱਗਾ ਤਹਿਸੀਲਦਾਰ ਵੀ ਚੌਧਰੀ ਸਾਹਿਬ ਦਿਖਾ ਲਓ ਤੁਸੀਂ ਵੀ ਦਰਖਾਸਤ ਦਿਖਾ ਦੇ ਵੀ ਦਿਖਾ ਲੈਣ ਪਟਿਆਲੀਆ ਵੀ ਉਹ ਅੱਬਾ ਜੀ ਦਿਖਾ ਕੇ ਕਹਾਂਗਾ ਵੀ ਪਟਿਆਲੀਆਂ ਮੈਂ ਦੇਖੋ ਤੁਹਾਡੀ ਪਹਿਲਾਂ ਲਿਖੀ ਕਿ ਚੌਧਰੀ ਸਾਹਿਬ ਦੇ ਲਿਖੀ ਹੈ ਇਹਨਾਂ ਨੂੰ ਮਕਾਨ ਕੋਠੀ ਮਿਲਣੀ ਆ ਫਿਰ ਮਿਲ ਗਈ ਉਹਨਾਂ ਅੱਬਾ ਜੀ ਤੇ ਬਾਈ ਅਫਜ਼ਲ ਕਹੇ ਪਿਛਲੇ ਨਾ ਬੈਠਕਾਂ ਇਹ ਨਹੀਂ ਮੈਂ ਦੇਣੀਆਂ ਇਹ ਨਹੀਂ ਦੇਣੀਆਂ ਉਹ ਬਾਈ ਉਹ ਕੌਣ ਮੰਗਦਾ ਸੀ ਅੱਬਾ ਜੀ ਕਹਿੰਦਾ ਹੈ ਕੌਣ ਮੰਗਦਾ ਸੀ ਬੈਠਕਾਂ ਉਹ ਪਟਿਆਲੀਏ ਸਾਰਾ ਘਰ ਉਹਨਾਂ ਲਿਆ ਸੀ ਸਾਰਾ ਅੱਛਾ ਬੜੀ ਮੁਸ਼ਕਲ ਤੋਂ ਅੱਬਾ ਜੀ ਨੇ ਵਾਕਫ ਸੀਗਾ ਤਹਿਸੀਲਦਾਰ ਉਹਨਾਂ ਦੇ ਦਿੱਤਾ ਵੀ ਬਾਈ ਅਫਜ਼ਲ ਮੰਨੇ ਨਾ ਮੈਂ ਨਹੀਂ ਬੈਠਕਾਂ ਦੇਣੀਆਂ ਬੈਠ ਕੇ ਉਹ ਬਾਈ ਅਫਜ਼ਲ ਵੀ ਅੱਬਾ ਜੀ ਕਹਿੰਗਾ ਚੱਲ ਉਹ ਸਹੁਰਾ ਛੱਡ ਇਹਨੂੰ ਉਹ ਹਾਦੀ ਸੁਣਦਾ ਸੀ ਇੱਕ ਅੱਛਾ ਉਹਨਾਂ ਨੇ ਜ਼ਿਲ੍ਹੇਦਾਰ ਕੌਣ ਸੀਗਾ ਉਹਨਾਂ 2 ਦੇ ਦਿੱਤੀਆਂ ਬੈਠਕਾਂ ਬਾਕੀ ਕੋਠੀ ਸਾਡੇ ਨਾਲ ਲਾ ਦੇ ਫਿਰ ਇਹ ਜਿਹੜੇ ਲੈ ਸਕੇ ਮਾਮਾ ਮੁਖਤਾਰ ਤਾਂ ਬਸ਼ੀਰ ਇਹ ਛੱਡਿਆ ਸੀ ਉੱਥੇ ਅੱਛਾ ਨਸ਼ਹਿਰੇ ਉਹ ਜਦੋਂ ਮੀਨਾ ਖੋਇਆ ਇੱਥੇ ਬੈਠਿਆ ਨੂੰ ਇਹ ਸੋਹਣਾ ਦੌੜੇ ਹੁਣ ਅੱਛਾ ਇਹ ਤੁਰੇ ਹੁਣ ਹੋ ਗਏ ਚੱਲ ਜਾਣ ਅੱਛਾ ਤੇ ਆ ਗਏ ਮਾਮਾ ਮੁਖਤਾਰ ਬਸ਼ੀਰ ਗੱਡੇ ਤੋਂ ਦੌੜੇ ਹੁਣ ਅੱਛਾ ਹਾਂ ਬੀਬੀ ਅੱਬਾ ਜੀ ਕਹਿਣਗੇ ਮੁਖਤਾਰ ਹੋਣੀ ਵੀ ਆ ਗਏ ਵੇ ਤੁਸੀਂ ਕੋ ਆ ਗਏ ਅੱਬਾ ਜੀ ਕਹਿਣਗੇ ਲਾ ਸਾਨੂੰ ਉੱਥੇ ਜਾਣ ਦਾ ਕੋਈ ਉਹ ਕਦੇ ਨਿਕਲੋ ਬਾਹਰ ਜਿੱਥੇ ਕੰਨ ਹੋ ਗਿਆ ਉਹਦੇ ਮਗਰ ਜਦ ਤੁਸੀਂ ਜਾਵੋ ਅੱਛਾ ਅਸੀਂ ਨਹੀਂ ਰਹਿਣ ਦੇਣਾ ਉਹਨਾਂ ਸਮਾਨ ਚੁੱਕ ਸਾਡਾ ਬਾਹਰ ਸੱਟਿਆ ਅੱਛਾ ਫਿਰ ਇੱਥੇ ਆ ਗਏ ਉਹ ਕਹਿੰਦੀ ਸੀ ਮੈਂ ਇਕੱਲੇ ਰਹੀਏ ਤੇ ਬੀਬੀ ਕਹਿਣ ਲੱਗੀ ਅੱਬਾ ਜੀ ਮੈਂ 2 ਘੋੜੀਆਂ ਦੇ ਦਿਓ ਉਹਨੂੰ ਉਹ ਮਾਸੀ ਮੁਖਤਾਰਾ ਕਹਾਂਗੇ ਮੈਂ ਨਹੀਂ ਵਿੱਚ ਨਹੀਂ ਲੈਣੀ
ਮੈਨੂੰ ਲਿਆਦਾ ਦੇ ਦਿਓ ਉਹ ਇੱਕ ਪਿਛਲੀ ਕੋਈ ਕੋਠੀ ਸੀ ਨਾ ਇਹ ਇੱਕ ਨੇ ਉਹ ਲੈ ਕੇ ਮੋਰ ਕਹਿੰਗੇ ਮੈਂ ਨਹੀਂ ਲੈਣੀ ਇਹ ਵਿੱਚ ਇਹ 2 ਉਹਨੂੰ ਦੇ ਦਿਓ ਮੈਨੂੰ ਇੱਧਰ ਦੇ ਦਿਓ ਤੇ ਉਹ ਦੇਤੀ ਕੋਠੜੀ ਉਹਦੇ ਬਸਦੇ ਰਿਹਾ ਚੰਗਾ ਪਿਆਰ ਮੁਹੱਬਤ ਰਿਹਾ ਜ਼ਮੀਨ ਜਿਹੜੀ ਉਹ ਗਧਾਂ ਵਾਲੇ 'ਚ ਅਲਾਟ ਹੋਈ ਸੀ ਸਾਰੀ ਹੈ ਜ਼ਮੀਨ ਜਿੰਨੀ ਸੀ ਸਾਰੀ ਇੱਥੇ ਮਿਲੀ ਸੀ ਤੁਹਾਡੇ ਖਾਨਦਾਨ ਦੀ ਸਾਡੇ ਆਹੋ ਇੱਧਰ ਇੱਥੇ ਹੀ ਮਿਲ ਲਈ ਆਏ ਇਸ ਪਿੰਡ ਦੇ ਵਿੱਚ ਇਸ ਪਿੰਡ ਦੇ ਵਿੱਚ ਤੇ ਜਿਹੜੀ 100 ਕੇ 'ਚ ਮਿਲੀ ਆ ਉਹ ਮੁੱਲ ਲਈ ਸੀ ਉਹ ਫੇ ਉੱਥੇ ਪੈ ਕੇ ਪਵਾ ਲਈ ਸੀ ਨਾ ਅੱਬਾ ਜੀ ਨੇ ਅੱਛਾ ਆਹ ਆਪਣੀ ਜ਼ਮੀਨ ਉੱਥੇ ਪਵਾਈ ਆ ਉਹ ਵੀ ਦੂਸਰਾ ਉਹਦੀ ਸੀ ਹੈਂ? ਥਾਣੇਦਾਰ ਦੀ ਸੀ ਉਹ ਵੀ ਥਾਣੇਦਾਰ ਉਹ ਜਿਹੜੀ ਘਰ ਦੇ ਸਾਹਮਣੇ ਜ਼ਮੀਨ ਆ ਹਾਂ ਉਹ ਸਾਰੀ ਉਹਦੀ ਸੀ ਲਾਹੌਰ ਵੀ ਛੱਡ ਕੇ ਇੱਥੇ ਨਸ਼ਹਿਰੇ ਆ ਗਏ ਨਸ਼ਹਿਰਾ ਵੀ ਤੁਸੀਂ ਛੱਡ ਦਿੱਤਾ ਹਾਂ ਪਿੰਡ 'ਚ ਕਿਉਂ ਆ ਕੇ ਬੈਠੇ ਤੈਨੂੰ ਦੱਸਦੀ ਆ ਉੱਥੇ 4 ਪਲਾਟ ਸਾਡੇ ਸੀਗੇ ਕਿੱਥੇ ਉੱਥੇ ਨਸ਼ਹਿਰੇ ਅੱਛਾ 4 ਪਲਾਟ ਕਿਹੜੇ ਹੁਣ ਤਾਂ ਉਦੋਂ ਲੱਖਾਂ ਕਰੋੜਾਂ ਵਿਕਦੇ ਅੱਛਾ ਉਹ ਵੀ ਲਾਟ ਹੋਏ ਸੀ ਅੱਬਾ ਜੀ ਦੇ ਛੱਡੇ ਸਾਰੇ ਸਭ ਕੁਝ ਨੇ ਲੰਬੜਦਾਰੀ ਜਿਹੜੀ ਸੀ ਆਪਣੀ ਉਹ ਫਿਰ ਕਿੱਥੇ 100 ਕੇ 'ਚ ਪਈ ਸੀ ਕਿ ਗਧਾਂ ਵਾਲੇ 'ਚ ਪਈ ਸੀ ਬਾਬਾ ਜੀ ਦਾ ਸੀ ਨਾ ਲੰਬੜਦਾਰੀ ਹਾਂ ਉਹ ਜਦੋਂ ਬਾਬਾ ਜੀ ਫੌਤ ਹੋ ਗਏ ਅੱਛਾ ਫਿਰ ਬੜੇ ਭਰਾ ਦੇ ਨਾਲ ਲੱਗਣੀ ਸੀ ਉਹ ਹਾਂਜੀ। ਤਹਿਸੀਲਦਾਰ ਦੇ ਨਾਲ ਹਾਂਜੀ ਉਹ ਕਹਿੰਦਾ ਅਸੀਂ ਬੈਂਕ ਹੀ ਕਰਨੀ ਆ ਤਹਿਸੀਲ ਉਹਨੂੰ ਜ਼ਮੀਨ ਹੀ ਲਈ ਸੀ ਉਹਨੂੰ ਇੱਥੇ ਰਿਹਾ ਚਾਚੇ ਮੀਰੀ ਨੇ ਸਾਰੀ ਜ਼ਮੀਨ ਖਾਧੀ ਅੱਛਾ ਉਹਨੂੰ ਪਤਾ ਨਹੀਂ ਜ਼ਮੀਨ ਮੇਰੀ ਕਿੱਥੇ ਆ ਅੱਛਾ ਚਾਚਾ ਮੀਰੀ ਖਾਂਦਾ ਰਿਹਾ ਅੱਛਾ ਤਾਂ ਉਹ ਕਹਿੰਦਾ ਮੈਂ ਲੰਬੜਦਾਰੀ ਕਰਨੀ ਆ ਉਹ ਫਿਰ ਦੇਤੀ ਇਹਨੂੰ ਅਕਰਮ ਨੂੰ ਬਾਈ ਅਫਜ਼ਲ ਕਾ ਅਸੀਂ ਕਰਨੀ ਹੁਣ ਉੱਥੇ ਮੈਂ ਇੱਥੇ ਮੈਂ ਅਸੀਂ ਉੱਥੇ ਰਹਿੰਦੇ ਸੀ ਕਾਨਾ ਦਾ ਹੈਂ ਪਿੰਡ ਚੇਤਾ ਆਉਂਦਾ ਆਪਣਾ ਪਿੰਡ ਹਾਂ ਉਹ ਸਾਰਾ ਅੱਖਾਂ ਮੋਰੇ ਨੇ ਸਾਰਾ ਪਿੰਡ ਪਤਾ ਅੱਖਾਂ ਮੋਰੇ ਆਂਦਾ ਉਥੋਂ ਦੀ ਕਿਹੜੀ ਚੀਜ਼ ਮਸ਼ਹੂਰ ਸੀ ਕੋਈ ਬੋਰਡ ਵੀ ਹੈਗਾ ਸੀ ਉੱਥੇ ਹੈ ਬੋਰਡ ਦਾ ਦਰਖਤ ਹੈਗਾ ਸੀ ਬੋਰਡ ਪਰ ਬਾਬਾ ਮਾਲਕ ਕਹਿਣਾ ਬਾਬਾ ਹੈ ਕਦੇ ਕੀ ਨਾਂ ਸੀਗਾ ਬਾਬੇ ਦਾ ਬੋਰਡ ਬਹੁਤ ਵੱਡਾ ਪਾਰਾ ਸੀ ਛੱਪੜ ਉੱਪਰ ਛੱਪੜ ਜਿਹੜਾ ਸੀ ਨਾ ਛੱਪੜ ਉਹ ਸਾਰੇ ਪਿੰਡਾਂ ਦਾ ਘਰਾਂ ਦੇ ਨਾਲ ਪਿੱਛੇ ਸਾਰਾ ਛੱਪੜ ਹੀ ਸੀ ਅੱਛਾ ਸੀਗਾ ਘਰ ਕਿਦਾਂ ਦਾ ਬਣਿਆ ਸੀ ਡਿਉੜੀ ਬਣੀ ਸੀ ਕੀ ਬਣਿਆ ਸੀ ਹੈ ਡਿਉੜੀ ਬਣੀ ਸੀ ਕੀ ਬਣਿਆ ਸੀ ਮਕਾਨ ਬਣਿਆ ਸੀ 4-6 ਕਮਰੇ ਸੀਗੇ ਦੇਖ ਡੇੜੀ ਬਣੀ ਸੀ ਡੇੜੀ ਵਿੱਚ ਤਾਂ ਚੜੀਆਂ ਤੇ ਪੌੜੀਆਂ ਕੋਠੇ ਜਾਣੇ ਨੂੰ ਡੇੜੀ ਵਿੱਚ ਪੌੜ ਚੜਾਈਆਂ ਸੀ ਮੋਰੇ ਬਰਾਂਡਾ ਸੀਗਾ ਜਦ ਬਰਚਖਾਨਾ ਬਣਾਇਆ ਉੱਥੇ ਚੁੱਲ੍ਹੇ ਚੱਲੇ ਬੀਬੀ ਨੇ ਬਣਾਏ ਮਸਜਿਦ ਵੀ ਹੈਗੀ ਸੀ ਮਸਜਿਦ ਦੀਵਾਨ ਖਾਨੇ ਦੇ ਕੋਲ ਮਸਜਿਦ ਸੀ ਅੱਛਾ ਇੱਕੋ ਮਸਜਿਦ ਸੀ ਸਹੀ ਚਲੋ ਠੀਕ ਹੋ ਗਿਆ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ